ਧਾਲੀਵਾਲ, ਬੇਕਰਸਫੀਲਡ, ਸੁੱਚਾ ਸਿੰਘ, ਸ਼੍ਰੀ ਮਾਛੀਵਾੜਾ ਸਾਹਿਬ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 408 722 7698 ਦੇ ਉੱਤੇ। ਜੀ, ਅਤੇ ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲੀ ਖਬਰ ਜਿਹੜੀ ਆ ਉਹ ਮਿਡਲ ਈਸਟ ਤੋਂ ਆ ਰਹੀ ਆ। 2 ਦਿਨ ਪਹਿਲਾਂ ਜਿਹੜਾ ਆ ਸਾਊਦੀ ਅਰੇਬੀਆ ਦੇ ਵਿੱਚ ਉਹਨਾਂ ਦੇ ਜਿਹੜੇ ਆਇਲ ਸਪਲਾਈ ਦੇ ਜਿਹੜੇ ਫੀਲਡ ਸੀਗੇ, ਉੱਥੇ ਡਰੋਨਸ ਦੇ ਨਾਲ ਹਮਲਾ ਕੀਤਾ ਗਿਆ, ਜਿਹਦੇ ਨਾਲ ਬਹੁਤ ਵੱਡੀਆਂ ਜਿਹੜੀਆਂ ਅੱਗਾਂ ਆ ਲੱਗ ਗਈਆਂ। ਅਤੇ ਉਹਦੇ ਵਿੱਚ ਜੈਮਨ ਦੇ ਜਿਹੜੇ ਕੁਛ ਜਿਹੜੇ ਖਾੜਕੂ ਹੈਗੇ ਆ, ਉਹਨਾਂ ਨੇ ਜਿਹੜੀ ਆ ਜ਼ਿੰਮੇਵਾਰੀ ਲਈ ਹੈਗੀ ਆ। ਪਰ ਸਾਊਦੀ ਅਰੇਬੀਆ ਕਹਿ ਰਿਹਾ ਆ ਵੀ ਇਹ ਜਿੰਨੇ ਵੀ ਖਾੜਕੂ ਹੈਗੇ ਆ, ਇਹ ਇਰਾਨ ਇਹਨਾਂ ਨੂੰ ਸਪੋਰਟ ਕਰ ਰਿਹਾ ਹੈਗਾ, ਅਤੇ ਅਲਟੀਮੇਟਲੀ ਜਿਹੜਾ ਇਰਾਨ ਰਿਸਪੋਂਸੀਬਲ ਹੈਗਾ। ਉਹਦੇ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਜਿਹੜਾ ਟਵੀਟ ਕੀਤਾ ਸੀ, ਸਾਨੂੰ ਮਿਡਲ ਈਸਟ ਦਾ ਤੇਲ ਨਹੀਂ ਚਾਹੀਦਾ, ਪਰ ਅਗਰ ਜਿਹੜਾ ਆ ਸਾਡੇ ਜਿਹੜੇ ਦੋਸਤ ਹੈਗੇ ਆ ਸਾਊਦੀ ਅਰੇਬੀਆ, ਉਹਦੇ 'ਤੇ ਸਾਨੂੰ ਕਿਸੇ ਤਰ੍ਹਾਂ ਦਾ ਵੀ ਪ੍ਰੂਫ ਮਿਲਿਆ, ਜਾਂ ਸਾਊਦੀ ਅਰੇਬੀਆ ਵਾਲਿਆਂ ਨੇ ਕਿਹਾ ਵੀ ਇਹ ਇਰਾਨ ਡਾਇਰੈਕਟਲੀ ਇਨਵੋਲਵ ਹੈਗਾ, ਅਤੇ ਸਾਡਾ ਜਿਹੜਾ ਸਮਾਨ ਹੈਗਾ ਉਹ ਪੂਰੀ ਤਰ੍ਹਾਂ ਲੋਡਡ ਹੈਗਾ, ਇਹਦਾ ਮਤਲਬ ਕਹਿਣ ਦਾ ਵੀ ਅਸੀਂ ਪੂਰੀ ਤਰ੍ਹਾਂ ਇਰਾਨ ਦੇ ਉੱਤੇ ਅਟੈਕ ਕਰ ਸਕਦੇ ਹੈਗੇ ਆ। ਜੀ ਬਿਲਕੁਲ। ਇਸ ਪੂਰੀ ਕਾਰਵਾਈ ਤੋਂ ਬਾਅਦ ਦੇ ਵਿੱਚ ਜੋ ਕੁਛ ਵੀ ਘਟਨਾਕ੍ਰਮ ਹੋਇਆ ਹੈ, ਉਸ ਤੋਂ ਬਾਅਦ ਦੇ ਵਿੱਚ ਜੰਗ ਦੀਆਂ ਜਿਹੜੀਆਂ ਕਨਸੂਹਾਂ ਆ ਉਹ ਚੱਲ ਪਈਆਂ ਆ। ਇੱਕ ਡਰ, ਇੱਕ ਭੈ ਜਿਹੜਾ ਆ ਉਸ ਦੇ ਬਾਬਤ ਚੱਲਿਆ ਆ। ਇਸ ਤੋਂ ਪਹਿਲਾਂ ਦੱਸਦੇ ਜਾਈਏ ਵੀ ਇਰਾਨ ਦੇ ਖਿਲਾਫ ਇੱਕ ਵਾਰੀ ਪਹਿਲਾਂ ਵੀ ਜਦੋਂ ਅਮਰੀਕਾ ਦਾ ਇੱਕ ਡਰੋਨ ਸਿੱਟਿਆ ਸੀਗਾ ਇਰਾਨ ਵਾਲਿਆਂ ਨੇ, ਤਾਂ ਉਦੋਂ ਇਹ ਆਲਮੋਸਟ ਜਿਹੜੇ ਮਿਜ਼ਾਈਲ ਹਮਲੇ ਜਿਹੜੇ ਉਹ ਕਰਨ ਜਾ ਰਹੇ ਸੀ, ਪਰ ਅਖੀਰਲੇ ਮੌਕੇ ਦੇ ਉੱਤੇ ਰਾਸ਼ਟਰਪਤੀ ਟਰੰਪ ਨੇ ਉਸ ਦੇ ਵਿੱਚੋਂ ਆਪਣੇ ਪੈਰ ਪਿੱਛੇ ਜਿਹੜੇ ਉਹ ਖਿੱਚ ਲਏ ਸੀ। ਇਰਾਨ ਨੇ ਇਸ ਦੇ ਬਾਬਤ ਇਹ ਬਿਆਨ ਦਿੱਤਾ ਹੈ ਵੀ ਉਹਨਾਂ ਦਾ ਇਸ ਹਮਲੇ ਦੇ ਨਾਲ ਕਿਸੇ ਤਰੀਕੇ ਦਾ ਕੋਈ ਸੰਬੰਧ ਜਿਹੜਾ ਉਹ ਨਹੀਂ ਹੈਗਾ। ਸੈਕਟਰੀ ਆਫ ਸਟੇਟ ਮਾਈਕ ਪੋਂਪੇਓ, ਉਹਨਾਂ ਨੇ ਵੀ ਇਰਾਨ ਨੂੰ ਜਿਹੜਾ ਇਸ ਦੇ ਪ੍ਰਤੀ ਜ਼ਿੰਮੇਵਾਰ ਦੱਸਿਆ। ਰਾਸ਼ਟਰਪਤੀ ਨੇ ਵੀ ਜਿਹੜਾ ਇਹ ਚੀਜ਼ ਆਖ ਦਿੱਤੀ ਹੈਗੀ ਆ। ਸੋ ਇਸ ਟਾਈਮ ਕਾਫੀ ਜਿਹੜਾ ਤਣਾਅ ਭਰਿਆ ਮਾਹੌਲ ਜਿਹੜਾ ਆ ਇਸ ਦੇ ਸੰਬੰਧਿਤ ਬਣਿਆ ਪਿਆ ਵੀ ਕਿਤੇ ਅਮਰੀਕਾ ਜਿਹੜਾ ਆ ਉਹ ਲੜਾਈ ਵੱਲ, ਵਾਰ ਵੱਲ ਨੂੰ ਤਾਂ ਨਹੀਂ ਜਿਹੜਾ ਉਹ ਵੱਧ ਰਿਹਾ। ਸੋ ਹਾਊਥੀ ਰੈਬਲਸ ਨੇ ਜਿਹੜੇ ਕਹਿੰਦੇ ਕਥਿਤ ਤੌਰ ਦੇ ਉੱਤੇ ਇਸ ਦੀ ਜ਼ਿੰਮੇਵਾਰੀ ਜਿਹੜੀ ਉਹ ਲਈ ਆ। ਅਜੇ ਵੀ ਬਹੁਤ ਸਾਰੇ ਲੋਕ ਇਸ ਨੂੰ ਬੜੀ ਜਿਹੜੀ ਆ ਤਿਰਛੀ ਨਜ਼ਰ ਦੇ ਨਾਲ ਅਤੇ ਟੇਢੀ ਅੱਖ ਨਾਲ ਇਸ ਲਈ ਦੇਖ ਰਹੇ ਆ। ਪਿਛਲੇ ਲੰਮੇ ਸਮੇਂ ਤੋਂ ਜਿਹੜਾ ਤੇਲ ਦੀਆਂ, ਕੱਚੇ ਤੇਲ ਦੀਆਂ ਕੀਮਤਾਂ ਬੜੀਆਂ ਡਾਊਨ ਜਿਹੜੀਆਂ ਉਹ ਚੱਲ ਰਹੀਆਂ ਸੀਗੀਆਂ, ਅਤੇ ਹੁਣ ਅਚਨਚੇਤੇ ਜਿਹੜੀਆਂ ਆ ਇਸ ਹਮਲੇ ਤੋਂ ਬਾਅਦ ਦੇ ਵਿੱਚ, ਅਜੇ ਦੇਖੋ ਸਾਊਦੀ ਅਰੇਬੀਆ 5% ਤੇਲ ਉਤਪਾਦਕ ਹੈਗਾ ਆ ਪੂਰੇ ਜਿਹੜੇ ਆ ਵਿਸ਼ਵ ਦੇ ਵਿੱਚ, ਅਤੇ ਇਸ ਦੇ ਉੱਤੇ ਹਮਲੇ ਹੋਣ ਤੋਂ ਬਾਅਦ ਦੇ ਵਿੱਚ ਜਿਹੜਾ ਡਰੋਨ ਹਮਲਾ ਹੋਇਆ ਉਸ ਤੋਂ ਬਾਅਦ 'ਚ ਇਸ ਤੇਲ ਦੀਆਂ ਕੀਮਤਾਂ ਦੇ ਵਿੱਚ ਤਕਰੀਬਨ ਅੱਜ ਜੇ ਦੇਖਿਆ ਜਾਵੇ ਤਾਂ ਮਾਰਕੀਟ 'ਚ ਹਰਜੋਤ ਸਿੰਘ ਜੀ 11-12% ਜਿਹੜਾ ਆ ਸਟਾਕ ਜਿਹੜਾ ਤੇਲ ਦੀਆਂ ਕੀਮਤਾਂ ਦੇ ਵਿੱਚ ਜਿਹੜਾ ਵਾਧਾ ਆ ਉਹ ਹੋ ਚੁੱਕਾ ਆ। ਉੱਦਾਂ ਇਸ ਪੂਰੇ ਮਸਲੇ ਨੂੰ ਦੇਖ ਕੇ ਜਿਹੜੀ ਡਾਊ ਜੋਨ ਆ ਉਹ ਨੈਸਡੈਕ S&P ਜਿਹੜੀ ਉਹ ਡਾਊਨ ਚੱਲ ਰਹੀ ਆ, ਪਰ ਤੇਲ ਦੀਆਂ ਕੀਮਤਾਂ ਤੇ ਜਿਹੜੀਆਂ ਆ ਉਹ ਜਿਹੜੀਆਂ ਉਹ ਕਾਫੀ ਵਧੀਆਂ ਨੇ। $61 ਪ੍ਰਤੀ ਬੈਰਲ ਦੇ ਹਿਸਾਬ ਦੇ ਨਾਲ ਇਸ ਟਾਈਮ ਅੰਤਰਰਾਸ਼ਟਰੀ ਮਾਰਕੀਟ 'ਚ ਇਸ ਦੀ ਕੀਮਤ ਵਧੀ ਆ। ਸੋ $10-12 ਜਿਹੜੇ ਇਕੱਠਾ ਹੀ ਤੇਲ ਦੀ, ਕੱਚੇ ਤੇਲ ਦੀ ਕੀਮਤ ਦੇ ਵਿੱਚ ਵਾਧਾ ਉਹ ਹੋਇਆ ਆ। ਅਤੇ ਕਹਿੰਦੇ ਇਸ ਦੇ ਕਰਕੇ ਜਿੰਨੀਆਂ ਵੀ ਐਨਰਜੀ ਦੇ ਨਾਲ ਸੰਬੰਧਿਤ ਕੰਪਨੀਆਂ ਆ, ਉਹਨਾਂ ਦਾ ਸਟਾਕ ਜਿਹੜਾ ਆ ਜ਼ਰੂਰ ਆ ਉਹ ਉੱਤੇ ਨੂੰ ਗਿਆ ਆ। ਉਹਨਾਂ ਦੇ ਜਿਹੜੇ ਮਾਲਕ ਉਹ ਆਪਣੇ ਆਪ ਨੂੰ ਜਿਹੜੇ ਹੁਣ ਥੋੜ੍ਹੇ ਜ਼ਿਆਦਾ ਅਮੀਰ ਜਿਹੜੇ ਮਹਿਸੂਸ ਕਰ ਰਹੇ ਹੋਣਗੇ। ਬਹੁਤ ਸਾਰੇ ਲੋਕ ਇਸ ਤਾਂ ਹੀ ਮੈਂ ਕਹਿ ਰਿਹਾ ਵੀ ਟੇਢੀ ਨਜ਼ਰ ਨਾਲ ਇਹ ਵੀ ਦੇਖਦੇ ਆ ਵੀ ਕਿਤੇ ਸਾਊਦੀ ਅਰੇਬੀਆ ਨੇ ਖੁਦ ਹੀ ਇਸ ਘਟਨਾ ਨੂੰ ਖੁਦ ਨਹੀਂ ਕਿਤੇ ਅੰਜਾਮ ਜਿਹੜਾ ਉਹ ਦੇ ਦਿੱਤਾ। ਇਹ ਕਥਿਤ ਤੌਰ ਦੇ ਉੱਤੇ ਦੋਨੋਂ ਪਾਸੋਂ ਦਾ ਕਹਿਣਾ ਆ। ਅਤੇ ਹੁਣ ਅਮਰੀਕਾ ਦੇ ਵਿੱਚ ਜਿਹੜੇ ਰਾਸ਼ਟਰਪਤੀ ਟਰੰਪ ਨੇ ਕਿਹਾ ਵੀ ਸਾਨੂੰ ਸਬੂਤ ਮਿਲਦਿਆਂ ਹੀ ਜਿਹੜੇ ਆ ਅਸੀਂ ਇਹ ਲੌਕਡ ਐਂਡ ਲੋਡਡ ਵਾਲਾ ਜਿਹੜਾ ਉਹਨਾਂ ਨੇ ਚੇਤਾਵਨੀ ਇਰਾਨ ਨੂੰ ਉਹ ਜਾਰੀ ਕਰ ਦਿੱਤੀ ਆ। ਅਤੇ ਹੁਣ ਬਹੁਤ ਸਾਰੇ ਲੋਕ ਇਸ ਟਾਈਮ ਤੱਕ ਜਿੰਨੀਆਂ ਕੁ ਖਬਰਾਂ ਆਪਣੇ ਕੋਲ ਪਹੁੰਚੀਆਂ ਹੋਈਆਂ ਉਸ ਦੇ ਬਾਬਤ ਇਹ ਜਿਹੜੇ ਲੋਕ ਕਹਿ ਰਹੇ ਨੇ ਵੀ ਦੇਖੋ ਚੰਗਾ ਹੋਇਆ ਨਾ ਰਾਸ਼ਟਰਪਤੀ ਟਰੰਪ ਨੇ ਇਰਾਨ ਦੇ ਨਾਲ ਜਿਹੜੀ ਨਿਊਕਲੀਅਰ ਡੀਲ ਦੇ ਵਿੱਚੋਂ ਜਿਹੜਾ ਆ ਉਹ ਹੱਥ ਜਿਹੜੇ ਉਹ ਪਿੱਛੇ ਖਿੱਚ ਲਏ ਸੀ। ਹੁਣ ਲੈਟਸ ਸੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਬਾਬਤ ਹੋਰ ਕਿੱਦਾਂ ਦੇ ਜਿਹੜੇ ਸਬੂਤ ਆ ਉਹ ਸਾਹਮਣੇ ਨਜ਼ਰ ਆਉਂਦੇ ਨੇ। ਇੱਕ ਜਿਹੜੀ ਚੀਜ਼ ਹਰਜੋਤ ਸਿੰਘ ਜੀ ਜਿਹੜੇ ਐਨਾਲਿਸਟ ਆ ਉਹ ਦੇਖ ਰਹੇ ਆ, ਉਹ ਕਹਿ ਰਿਹਾ ਵੀ ਜਿੱਥੇ ਯਮਨ ਦੇ ਹਾਊਥੀ ਰੈਬਲ ਹੈਗੇ ਆ ਅਤੇ ਜਿੱਥੇ ਆਇਲ ਫੀਲਡ ਆ, ਉਹ ਫਾਸਲਾ ਬਹੁਤ ਜ਼ਿਆਦਾ ਆ। ਉਹਨਾਂ ਦੇ ਕੋਲ ਕਹਿੰਦੇ ਅਜਿਹਾ ਕੋਈ ਹਥਿਆਰ, ਅਜਿਹੀ ਕੋਈ ਤਕਨੀਕ ਹੈ ਨਹੀਂ ਆ ਵੀ ਇੰਨੀ ਦੂਰੋਂ ਜਿਹੜੇ ਉਹ ਡਰੋਨ 'ਤੇ ਜਾ ਕੇ ਉਹ ਹਮਲਾ ਕਰ ਸਕਣ। ਸੋ ਇਹ ਜਿਹੜੇ ਸ਼ੱਕ ਦੇ ਘੇਰੇ ਦੇ ਵਿੱਚ ਪੂਰਾ ਹਮਲਾ ਇਸ ਕਰਕੇ ਵੀ ਜਿਹੜਾ ਉਹ ਆ ਰਿਹਾ ਆ ਵੀ ਇਹ ਚੀਜ਼ ਕਿਸ ਤਰੀਕੇ ਦੇ ਨਾਲ ਉਹ ਵਾਪਰ ਗਈ ਆ। ਪਰ ਹੁਣ ਸਭ ਨੂੰ ਪਤਾ ਹੈ ਵੀ ਜਦੋਂ ਸਾਊਦੀ ਵਾਲਿਆਂ ਨੇ ਇੰਨਾ, ਜਿਨ੍ਹਾਂ ਦੇ ਵੱਡੇ ਵੱਡੇ ਮਿੱਤਰ ਆ ਅਮਰੀਕਾ ਵਰਗੇ, ਅਤੇ ਜਦੋਂ ਉਹ ਹੁਣ ਰੋਣਗੇ ਚਾਹੇ ਉਹ ਮਗਰਮੱਛ ਦੇ ਹੰਝੂ ਕਿਉਂ ਨਾ ਹੋਣ, ਅਤੇ ਉਸ ਦੇ ਉੱਤੇ ਜਿਹੜੀ ਕੋਈ ਨਾ ਕੋਈ ਕਾਰਵਾਈ ਜਿਹੜੀ ਉਹ ਹੋ ਜਾਣੀ ਆ। ਜੀ,
ਸੋ ਬਿਲਕੁਲ ਕੈਲੀਅਨ ਕੌਨਵੇ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਐਡਵਾਈਜ਼ਰ ਵੀ ਹੈਗੇ ਆ, ਉਹਨਾਂ ਨੇ ਕਿਹਾ ਵੀ ਪ੍ਰੈਜ਼ੀਡੈਂਟ ਟਰੰਪ ਦੇ ਕੋਲ ਸਾਰੀਆਂ ਹੀ ਆਪਸ਼ਨ ਹੈਗੀਆਂ। ਦੂਸਰੇ ਪਾਸੇ ਇਰਾਨ ਨੇ ਕਿਸੇ ਤਰ੍ਹਾਂ ਦੀ ਵੀ ਇਨਵੋਲਵਮੈਂਟ ਦੇ ਵਿੱਚ ਜਿਹੜੀ ਆ ਨਾ ਕੀਤੀ ਹੈਗੀ ਆ। ਉਹਨਾਂ ਨੇ ਕਿਹਾ ਵੀ ਇੱਕ ਤਰ੍ਹਾਂ ਦੇ ਨਾਲ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਹ ਇਰਾਨ ਦੇ ਵਿੱਚ ਲੜਾਈ ਨੂੰ ਲਿਆਉਣਾ ਚਾਹੁੰਦਾ ਹੈਗਾ। ਬਹੁਤ ਸਾਰੇ ਜਿਹੜੇ ਐਕਸਪਰਟ ਹੈਗੇ ਆ ਮਿਲਟਰੀ ਦੇ, ਉਹ ਇਹ ਕਹਿੰਦੇ ਹੈਗੇ ਆ ਵੀ ਅਸੀਂ ਪ੍ਰੈਜ਼ੀਡੈਂਟ ਟਰੰਪ ਦੇ ਇਸ ਬਿਆਨ ਦੇ ਉੱਤੇ ਤਾਂ ਨਾਲ ਹੈਗੇ ਆ ਵੀ ਜਿਹੜਾ ਈਰਾਨ ਜਾਂ ਇਰਾਕ ਦੇ ਵਿੱਚੋਂ ਜਿਹੜਾ ਆਏ ਹੈਗੇ ਆ ਇਹ ਡਰੋਨ, ਪਰ ਇਹ ਸ਼ੋਰ ਨਹੀਂ ਹੈਗਾ ਵੀ ਕਿਹਨੇ ਭੇਜੇ ਹੈਗੇ ਆ, ਅਤੇ ਨਾ ਹੀ ਜਿਹੜੇ ਡਰੋਨ ਆ ਉਹ ਕਹਿੰਦੇ ਵੀ ਦਿਖ ਰਹੇ ਹੈਗੇ ਜਿਹੜੇ ਸੈਟੇਲਾਈਟ ਇਮੇਜਸ ਹੈਗੀਆਂ। ਤੇ ਅਗਲੀ ਖਬਰ ਵੱਲ ਚੱਲੀਏ, ਜਿਹੜੀ ਇੱਕ ਪਿਛਲੇ ਦਿਨ ਨਿਊਯਾਰਕ ਟਾਈਮ ਦੇ ਵਿੱਚ ਇੱਕ ਰਿਪੋਰਟ ਛਾਪੀ ਗਈ ਸੀ। ਜਿਹੜੇ ਸੁਪਰੀਮ ਕੋਰਟ ਦੇ ਨਵੇਂ ਜਸਟਿਸ ਹੈਗੇ ਆ ਬ੍ਰੈਟ ਕੌਵਨਾ, ਉਹਨਾਂ ਦੇ ਸੰਬੰਧ ਦੇ ਵਿੱਚ ਇੱਕ ਹੋਰ ਬੀਬੀ ਜਿਹੜੀ ਆ ਉਹ ਅੱਗੇ ਆਈ ਵੀ ਮੇਰੇ ਨਾਲ ਸੈਕਸ਼ੂਅਲੀ ਅਬਿਊਜ਼ ਕੀਤਾ ਸੀ ਜੱਜ ਨੇ ਜਦੋਂ ਉਹ ਯੇਲ ਯੂਨੀਵਰਸਿਟੀ ਦੇ ਵਿੱਚ ਸੀ, ਪਰ ਬਾਅਦ 'ਚ ਉਹਨਾਂ ਨੇ ਨਹੀਂ, ਉਹਦੇ ਵਿੱਚ ਇਹ ਸੀਗਾ ਹਰਜੋਤ ਸਿੰਘ ਜੀ ਵੀ ਇੱਕ ਬੰਦਾ ਜਿਹੜਾ ਸਾਹਮਣੇ ਆਇਆ ਸੀ, ਉਹ ਕਹਿੰਦਾ ਵੀ ਮੈਂ ਦੇਖਿਆ ਵੀ ਉਸਨੇ ਇੱਦਾਂ ਇੱਕ ਕਥਿਤ ਤੌਰ ਦੇ ਉੱਤੇ ਜਿਹੜੇ ਬ੍ਰੈਟ ਕੈਵਨਾ ਆਪਣੇ ਯੂਨੀਵਰਸਿਟੀ ਦੇ ਦੌਰ ਦੇ ਦੌਰਾਨ ਉਹਨਾਂ ਨੇ ਇਸ ਤਰੀਕੇ ਦੇ ਨਾਲ ਅਬਿਊਜ਼ ਅਸਾਲਟ ਕਰਨ ਦੀ ਕੋਸ਼ਿਸ਼ ਕੀਤੀ। ਪਰ ਜਦ ਨਿਊਯਾਰਕ ਟਾਈਮਜ਼ ਨੇ ਇਹ ਜਿਹੜੀ ਖਬਰ ਬਗੈਰ ਉਸ ਪੀੜਤ ਬੀਬੀ ਦੀ ਜਿਹੜੀ ਇਹ ਗੱਲਬਾਤ ਸੁਣੀ ਤੋਂ ਬਗੈਰ ਉਹਨਾਂ ਨੇ ਉੱਦਾਂ ਹੀ ਛਾਪ ਦਿੱਤੀ। ਬਾਅਦ ਦੇ ਵਿੱਚ ਜਿਹੜੀ ਵਿਕਟਮ ਜਿਹੜੀ ਕਥਿਤ ਤੌਰ ਦੇ ਉੱਤੇ ਪੀੜਤ ਆ, ਉਸ ਨੇ ਜਿਹੜਾ ਇਹ ਬਿਆਨ ਦਿੱਤਾ ਵੀ ਨਹੀਂ, ਮੇਰੇ ਨਾਲ ਮੈਨੂੰ ਯਾਦ ਨਹੀਂ ਆ ਵੀ ਕੁਛ ਅਜਿਹੀ ਚੀਜ਼ ਜਿਹੜੀ ਉਹ ਵਾਪਰੀ ਹੋਵੇ। ਅਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਰਾਸ਼ਟਰਪਤੀ ਟਰੰਪ ਆ ਨਿਊਯਾਰਕ ਟਾਈਮਜ਼ ਦੇ ਉੱਤੇ ਕਾਫੀ ਜ਼ਿਆਦਾ ਜਿਹੜੇ ਉਹ ਵਰੇ ਨੇ, ਉਹਨਾਂ ਨੇ ਜਿਹੜੇ ਕਾਫੀ ਤੱਤੇ ਤੁੱਤੇ ਟਵੀਟ ਜਿਹੜੇ ਆ ਉਹਨਾਂ ਦੇ ਖਿਲਾਫ ਜਿਹੜੇ ਉਹ ਲਿਖੇ ਨੇ। ਕਹਿੰਦੇ ਵੀ ਇਹ ਜਿਹੜਾ ਅਸਾਲਟ ਆ ਇਹ ਬ੍ਰੈਟ ਕੈਵਨਾ ਉਹਨਾਂ ਦੇ ਉੱਤੇ ਜਿਹੜਾ ਹੋ ਰਿਹਾ ਆ। ਨਿਊਯਾਰਕ ਟਾਈਮਜ਼ ਦੇ ਨਾਲ ਇੰਟਰਵਿਊ ਜਿਹੜੀ ਬ੍ਰੈਟ ਕੈਵਨਾ ਦੀ ਜਿਹੜੀ ਆ ਉਹ ਨਹੀਂ ਹੋ ਸਕੀ। ਉਸ ਦੇ ਵਿੱਚ ਜਿਹੜੀਆਂ ਕੁਛ ਚਰਚਾਵਾਂ, ਜਿਹੜੀਆਂ ਡਿਸਐਗਰੀਮੈਂਟ, ਜਿਹੜੀਆਂ ਟਰਮਜ਼ ਆਫ ਪੋਸੀਬਲ ਇੰਟਰਵਿਊ ਨੂੰ ਲੈ ਕੇ ਜਿਹੜੀਆਂ ਉਹ ਰਹੀਆਂ। ਇਸ ਲਈ ਜਿਹੜੇ ਬ੍ਰੈਟ ਕੈਵਨਾ ਆ ਉਹਨਾਂ ਨੇ ਇਹ ਜਿਹੜੇ ਨਿਊਯਾਰਕ ਟਾਈਮਜ਼ ਦੇ ਵੱਲੋਂ ਪੁੱਛੇ ਗਏ ਸਵਾਲ ਆ ਉਸ ਦਾ ਵੀ ਜਿਹੜਾ ਕੋਈ ਲਿਖਤ ਜਾਂ ਕਿਸੇ ਵੀ ਤਰੀਕੇ ਦਾ ਜਿਹੜਾ ਜਵਾਬ ਨਹੀਂ ਦਿੱਤਾ। ਜਦ ਹੀ ਹਰਜੋਤ ਸਿੰਘ ਜੀ ਇਹ ਨਿਊਜ਼ ਬ੍ਰੇਕ ਹੋਈ ਸੀ ਉਸ ਟਾਈਮ ਦੇ ਉੱਤੇ, ਤੇ ਜਿਹੜੇ ਡੈਮੋਕ੍ਰੇਟ ਪਾਰਟੀ ਵਾਲੇ ਆ ਉਹਨਾਂ ਨੇ ਇੰਪੀਚਮੈਂਟ ਦੀਆਂ ਗੱਲਾਂ ਨਾਲ ਦੇ ਨਾਲ ਜਿਹੜੇ ਬ੍ਰੈਟ ਕੈਵਨਾ ਜਸਟਿਸ ਹੈਗੇ ਨੇ ਸੁਪਰੀਮ ਕੋਰਟ ਦੇ ਆ, ਉਹਨਾਂ ਨੇ ਕਾਫੀ ਜਿਹੜਾ ਰੌਲਾ ਆ ਉਹ ਪਾ ਦਿੱਤਾ ਸੀ, ਜਿਨ੍ਹਾਂ ਦੇ ਵਿੱਚ ਸਭ ਤੋਂ ਮੋਹਰੇ ਜਿਹੜੇ ਕੈਂਡੀਡੇਟਸ ਹੈਗੇ ਨੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟਸ ਦੇ ਵਿੱਚੋਂ ਹੈਗੇ ਨੇ ਐਲਿਜ਼ਾਬੈਥ ਵਾਰਨ ਮੈਸਾਚਿਊਸੇਟ, ਕਮਲਾ ਹੈਰਿਸ ਕੈਲੀਫੋਰਨੀਆ, ਤੇ ਟੈਕਸਸ ਦਾ ਰਿਪਰੈਜ਼ੈਂਟੇਟਿਵ ਬੈਟੋ ਰੁਰਕ। ਉਹਨਾਂ ਨੇ ਜਿਹੜੇ ਆ ਇਸ ਦੇ ਬਾਅਦ ਬਿਆਨ ਜਿਹੜੇ ਉਹ ਦੇ ਦਿੱਤੇ ਸੀਗੇ। ਹੁਣ ਇਹ ਦੇਖਣ ਵਾਲੀ ਗੱਲ ਰਹੂਗੀ ਇਹ ਜਿਹੜਾ ਨਿਊਯਾਰਕ ਟਾਈਮ ਆ ਉਹਨਾਂ ਨੇ ਜਿਹੜੀ ਇਹ ਛਾਪੀ ਆ ਛਾਇਆ ਕੀਤੀ ਆ ਖਬਰ, ਉਸ ਤੋਂ ਬਾਅਦ ਦੇ ਵਿੱਚ ਕੀ ਹੋਊਗਾ। ਇਹ ਸਾਰਿਆਂ ਦੀ ਤਲਖੀ, ਖਾਸ ਕਰਕੇ ਰਾਸ਼ਟਰਪਤੀ ਦੀ ਤਲਖੀ ਦਾ ਨਿਊਯਾਰਕ ਟਾਈਮ ਨੂੰ ਉਦੋਂ ਸਾਹਮਣਾ ਕਰਨਾ ਪਿਆ ਜਦੋਂ ਉਹਨਾਂ ਦੇ ਐਡੀਟਰ ਦੇ ਦੁਆਰਾ ਇਸ ਖਬਰ ਨੂੰ ਅਪਡੇਟ ਕੀਤਾ ਗਿਆ ਵੀ ਨਹੀਂ, ਜਿਹੜੀ ਵਿਕਟਮ ਆ ਉਸ ਨੂੰ ਜਿਹੜੀ ਕਥਿਤ ਪੀੜਤ ਹੈਗੀ ਆ ਉਸ ਨੂੰ ਇਹ ਚੀਜ਼ ਜਿਹੜੀ ਉਹ ਯਾਦ ਨਹੀਂ ਹੈਗੀ। ਸੋ ਪਰ ਵੈਸੇ ਜੋ ਮਰਜ਼ੀ ਆ ਹਰਜੋਤ ਸਿੰਘ ਜੀ, ਜਦੋਂ ਕੈਲੀਫੋਰਨੀਆ ਦੀ ਜਿਹੜੀ ਡਾਕਟਰ ਬਲਾਸੀ ਫੋਰਡ ਸੀਗੀ ਉਸਨੇ ਜਦੋਂ ਦੋਸ਼ ਲਾਏ ਸੀ, ਕਾਫੀ ਜਿਹੜਾ ਉਦੋਂ ਸਾਰਾ ਕੁਛ ਆ ਉਹ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਆਈਆਂ ਸੀਗੀਆਂ। ਕਈ ਕੁਛ ਗੱਲਾਂ ਜਿਹੜੀਆਂ ਹੋਈਆਂ, ਬ੍ਰੈਟ ਕੈਵਨਾ ਆਪਣਾ ਕਿੰਨੇ ਸਾਲ ਪੁਰਾਣੇ ਵਾਲਾ ਕੈਲੰਡਰ ਜਿਹੜਾ ਹੈ ਉਹਨਾਂ ਨੇ ਉੱਥੋਂ ਚੱਕ ਲਿਆਂਦਾ ਸੀਗਾ ਵੀ ਇੱਥੇ ਜਾ ਕੇ ਬੀਅਰ ਪੀਣੀ, ਉੱਦਣ ਉੱਥੇ ਜਾ ਕੇ ਬੀਅਰ ਪੀਣੀ, ਉਹ ਸਾਰੀਆਂ ਚੀਜ਼ਾਂ ਉਹ ਸਾਹਮਣੇ ਉਸ ਟਾਈਮ 'ਤੇ ਆਈਆਂ ਸੀਗੀਆਂ। ਪਰ ਇਨ ਦੀ ਐਂਡ ਬ੍ਰੈਟ ਕੈਵਨਾ ਜਿਹੜੇ ਆ, ਕਿਉਂਕਿ ਰਿਪਬਲਿਕਨਸ ਦੀ ਜਿਹੜੀ ਮੈਜੋਰਟੀ ਹੋਣ ਦੇ ਕਰਕੇ ਉਹ ਉੱਥੇ ਸਿੰਪਲ ਮੈਜੋਰਟੀ ਦੇ ਨਾਲ ਜਿਹੜੇ ਬਣ ਗਏ ਸੀਗੇ ਸੁਪਰੀਮ ਕੋਰਟ ਦੇ ਜਸਟਿਸ। ਸੋ ਇਹ ਕਾਫੀ ਜਿਹੜਾ ਮਸਲਾ ਆ ਇਸ ਟਾਈਮ ਇੱਦਾਂ ਹੀ ਜਿਹੜਾ ਬਾਰ-ਬਾਰ ਜਿਹੜਾ ਉਹ ਸੁਲਝਦਾ ਰਹਿੰਦਾ ਹੈ ਜੀ। ਅਗਲੀ ਖਬਰ ਵੱਲ ਚੱਲੀ, ਜਿਹੜੀ ਮੇਨ ਤੋਂ ਆ ਰਹੀ, ਮੇਨ ਦੇ ਵਿੱਚ ਜਿਹੜਾ ਥੋੜ੍ਹੇ ਮਿੰਟ ਪਹਿਲਾਂ ਇੱਕ ਬਲਾਸਟ ਹੋਇਆ ਇੱਕ ਕੰਪਨੀ ਦੇ ਵਿੱਚ। ਲੀਪ ਨਾਮ ਦੀ ਜਿਹੜੀ ਕੰਪਨੀ ਹੈਗੀ ਹੈ, ਲਾਈਫ ਐਨਰਿਚਮੈਂਟ ਐਡਵਾਂਸਿੰਗ ਪੀਪਲ ਆਫਿਸ ਸੀ, ਉਹਨੂੰ ਰੀਮੋਡਲ ਵਗੈਰਾ ਸ਼ਾਇਦ ਕਰਦੇ ਸੀ, ਨਿਊਲੀ ਰੀਰੈਨੋਵੇਟ ਕੀਤਾ ਸੀ, ਜਿਹਦੇ ਵਿੱਚ ਐਕਸਪਲੋਜ਼ਨ ਹੋਇਆ ਅਤੇ ਇੱਕ ਫਾਇਰ ਫਾਈਟਰ ਦੀ ਜਿਹੜੀ ਮੌਤ ਹੋ ਗਈ ਆ। 4 ਫਾਇਰ ਫਾਈਟਰ ਇੰਜਰਡ ਹੋ ਗਏ ਆ, ਇੱਕ ਲੀਪ ਦਾ ਇੰਪਲਾਈ ਇੰਜਰਡ ਹੋਇਆ ਹੈਗਾ ਆ। ਇਸੇ ਤਰ੍ਹਾਂ ਨਾਰਥ ਸਟਾਰ ਐਂਬੂਲੈਂਸ ਇੰਪਲਾਈ ਜਿਹੜਾ ਹੈਗਾ ਇੱਕ, ਉਹ ਵੀ ਫੱਟੜ ਹੋਇਆ ਹੈਗਾ ਜੀ। ਇਸ ਦੇ ਬਾਰੇ ਜੇ ਹੋਰ ਜਾਣਕਾਰੀਆਂ ਹੌਲੀ ਹੌਲੀ ਆ ਰਹੀਆਂ, ਅਪਡੇਟਸ ਜਿਹੜੀਆਂ ਹੋ ਰਹੀਆਂ ਆ, ਅਤੇ ਜਾਂਚ ਜਿਹੜੀ ਆ ਉਸ 'ਤੇ ਵੀ ਆਦੇਸ਼ ਆ ਉਹ ਦੇ ਦਿੱਤੇ ਗਏ ਨੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਆ ਉਹ ਟੈਕਸਸ ਫੋਰਟ ਵਰਥ ਤੋਂ ਆ ਰਹੀ ਆ। ਇੱਕ ਵਾਰੀ ਫਿਰ ਇੱਕ ਬੰਦੂਕ ਨੇ ਇੱਕ ਨੰਨੇ ਜਿਹੇ ਬੱਚੇ ਦੀ, ਜਿਹੜੀ 4 ਸਾਲਾਂ ਦੇ ਬੱਚੇ ਦੀ ਜਿਹੜੀ ਉਹ ਜਾਨ ਲੈ ਲਈ। ਕਹਿੰਦੇ ਹੁਣ ਇਹ ਨਹੀਂ ਪਤਾ ਵੀ ਕੀ ਕਾਰਨ ਬਣਿਆ, ਕਹਿੰਦੇ ਆ ਵੀ ਉਸ ਦੇ ਹੀ ਸਿਬਲਿੰਗ, ਉਸ ਦੇ ਹੀ
ਭੈਣ ਭਰਾ ਦੇ ਦੁਆਰਾ ਗੋਲੀ ਜਿਹੜੀ ਆ ਬੰਦੂਕ ਦੇ ਵਿੱਚੋਂ ਚੱਲੀ, ਜਿਸ ਕਰਕੇ ਉਸ ਪਰਿਵਾਰ ਦੇ ਵਿੱਚ 4 ਸਾਲਾਂ ਦਾ ਟੈਕਸਸ ਦਾ ਇਹ ਜਿਹੜਾ ਬੱਚਾ ਆ ਉਹ ਉੱਥੇ ਮਾਰਿਆ ਗਿਆ। ਉੱਥੋਂ ਦੇ ਜਿਹੜੇ KTVT ਹੈਗਾ ਆ ਨਿਊਜ਼ ਆਊਟਲੈਟ, ਉਹਨਾਂ ਨੇ ਜਿਹੜਾ ਦੱਸਿਆ ਵੀ ਇਹ ਜਿਸ ਦੇ ਕੋਲੋਂ ਗੋਲੀ ਚੱਲੀ ਆ ਉਹ ਵੀ ਮਾਈਨਰ ਹੀ ਜਿਹੜਾ ਉਹ ਦੱਸਿਆ ਜਾ ਰਿਹਾ ਹੈਗਾ ਆ। ਪੁਲਿਸ ਜਿਹੜੀ ਉੱਥੇ ਤਕਰੀਬਨ 12:30 ਵਜੇ ਕਹਿੰਦੇ ਡੈਡਲੀ ਸ਼ੂਟਿੰਗ ਉੱਥੇ ਇਹ ਵਾਪਰੀ ਹੋਣੀ। ਇਹ ਨਹੀਂ ਪਤਾ ਵੀ ਖੇਡਦੇ ਸੀਗੇ, ਸਾਫ਼ ਕਰਦੇ ਸੀਗੇ, ਕੀ ਕਾਰਨ ਹੋਇਆ ਵੀ ਜਿਹੜਾ ਆ ਉਸ ਇੱਕ ਬੱਚੇ ਦੇ ਦੁਆਰਾ ਦੂਜੇ ਬੱਚੇ ਦੇ ਉੱਤੇ ਜਿਹੜੀ ਗੋਲੀ ਆ ਉਹ ਚੱਲ ਗਈ। ਐਕਸੀਡੈਂਟਲ ਡੈਥ ਦੇ ਵਜੋਂ ਜਿਹੜਾ ਇਸ ਨੂੰ ਜਿਹੜਾ ਉਹ ਦੇਖਿਆ ਜਾ ਰਿਹਾ ਆ। ਪਰ ਇਹ ਹੁਣ ਦੇਖੋ ਕਿੱਡੇ ਵੱਡੇ ਸਵਾਲ ਨੇ ਵੀ ਹੁਣ ਜਿਹੜੇ ਹੁਣ ਲਾ ਅਬਾਈਡਿੰਗ ਆਪਣੇ ਆਪ ਨੂੰ ਕਹਿੰਦੇ ਨੇ ਬੰਦੂਕਾਂ ਰੱਖਣ ਵਾਲੇ, ਵੀ ਇੱਦਾਂ ਦੇ ਮੂਰਖ ਬੰਦਿਆਂ ਦੇ ਕੋਲ ਬੰਦੂਕਾਂ ਕਿਉਂ ਪਈਆਂ ਨੇ, ਵੀ ਜਿਹੜੇ ਆਪਣੇ ਬੱਚਿਆਂ ਦੇ ਆਲੇ ਦੁਆਲੇ ਉੱਦਾਂ ਹੀ ਬੰਦੂਕਾਂ ਲਈ ਫਿਰਦੇ ਨੇ ਇੱਕ ਦੂਜੇ ਨੂੰ, ਚਾਹੇ ਉਹ ਖੇਡਦੇ ਵੀ ਹੋਣ ਚਾਹੇ ਜੋ ਮਰਜ਼ੀ ਵੀ ਕਰਦੇ ਹੋਣ, ਵੀ ਇਹ ਬਹੁਤ ਹੀ ਜ਼ਿਆਦਾ ਰਿਸਕੀ ਆ। ਇੱਦਾਂ ਦੇ ਬੰਦਿਆਂ ਦੇ ਕਰਕੇ ਫਿਰ ਜਿਹੜੇ ਲਾ ਅਬਾਈਡਿੰਗ ਗਨ ਓਨਰਸ ਆ ਉਹਨਾਂ ਨੂੰ ਕਿੰਨੀਆਂ ਜ਼ਿਆਦੀਆਂ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਚਾਹੇ ਐਕਸੀਡੈਂਟਲ ਡੈਥ ਵੀ ਆ, ਤੁਸੀਂ ਲੁਕਾ ਕੇ ਨਹੀਂ ਰੱਖੀ, ਤੁਸੀਂ ਲੋਕ ਲਾ ਕੇ ਨਹੀਂ ਰੱਖਿਆ, ਇਸ ਦੇ ਕਰਕੇ ਦੇਖੋ ਇਹ ਪਰਿਵਾਰ ਦੇ ਵਿੱਚ ਇੱਕ ਜੀ ਜਿਹੜਾ 4 ਸਾਲਾਂ ਦਾ ਕੀ ਹੁੰਦਾ ਛੋਟਾ ਜਿਹਾ ਬੱਚਾ ਆ, ਉਸ ਦੀ ਜਿਹੜੀ ਉਹ ਮੌਤ ਆ ਉਹ ਹੋ ਗਈ ਆ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜੀ ਓਪੀਆਇਡ ਜਿਹੜੀਆਂ ਦਵਾਈਆਂ ਆ ਉਹਦੇ ਕਰਕੇ, ਉਹ ਕ੍ਰਾਈਸਿਸ ਕਰਕੇ ਹਜ਼ਾਰਾਂ ਲੋਕਾਂ ਦੀ ਮੌਤ ਜਿਹੜੀ ਹੋ ਚੁੱਕੀ USA 'ਚ। ਜਿਹੜੀ ਕੰਪਨੀ ਪਰਡੂ ਫਾਰਮਾ ਜਿਹੜੀ ਸਪਲਾਈ ਕਰਦੀ ਸੀ ਇਹ ਦਵਾਈਆਂ ਨੂੰ, ਅਤੇ ਡਾਕਟਰ ਵੀ ਜਿਹੜੇ ਬਹੁਤ ਫਰੋਡ ਡਾਕਟਰ ਸੀ, ਜਿਹੜੇ ਧੱਕੇ ਨਾਲ ਜਿਹੜੀਆਂ ਲੋਕਾਂ ਨੂੰ ਇਹ ਮੈਡੀਸਨ ਲਾਈ ਜਾਂਦੇ ਸੀ ਨਸ਼ੇ ਵਾਲੀਆਂ, ਅਤੇ ਉਸ ਕੰਪਨੀ ਨੇ ਹੁਣ ਚੈਪਟਰ 11 ਜਿਹੜਾ ਫਾਈਲ ਕਰ ਦਿੱਤਾ ਹੈਗਾ। ਉਹਨਾਂ ਨੇ $multi-billion ਲਾ ਸੂਟ ਜਿਹੜਾ ਆ 24 ਦੇ ਕਰੀਬ ਸਟੇਟ ਦੇ ਅਟਾਰਨੀ ਜਨਰਲਸ ਜਿਨ੍ਹਾਂ ਨੇ ਸੂ ਕੀਤਾ ਸੀ ਉਹਨਾਂ ਨਾਲ ਸੈਟਲ ਕੀਤਾ ਸੀ, ਜਿਹਦੇ ਵਿੱਚ $3 ਬਿਲੀਅਨ ਕੈਸ਼ ਦੇਣਾ ਸੀ। ਜਿਹੜੇ ਆਕਸੀਕੋਂਟਿਨ ਜਿਹੜੀ ਹੈਗੀ ਆ ਉਹਦੇ ਖਾ ਕੇ ਜਿਹਨਾਂ ਨੂੰ ਬਿਮਾਰੀ ਲੱਗ ਗਈ ਜਾਂ ਕਿਸੇ ਤਰ੍ਹਾਂ ਦਾ ਵੀ ਮੌਤ ਵੀ ਹੋਈ ਹੈਗੀ ਆ, ਪਰ ਹੁਣ ਜਿਹੜੀ ਆ ਇਹ ਕੰਪਨੀ ਨੇ ਬੈਂਕਰਪਸੀ ਫਾਈਲ ਕਰ ਦਿੱਤੀ ਹੈਗੀ। ਜੀ ਬਿਲਕੁਲ, ਇਸ ਦੇ ਕਰਕੇ ਜਿਹੜੇ ਖਾਸ ਕਰਕੇ ਪੀੜਤ ਪਰਿਵਾਰ ਵਾਲੇ ਉਹ ਬੜੀ ਚਿੰਤਾ 'ਚ ਨੇ। ਪਰ ਉਹ ਕਹਿ ਰਹੇ ਆ ਵੀ ਚਾਹੇ ਪਰਡਿਊ ਫਾਰਮੇਸੀ ਇਹਨਾਂ ਨੇ ਬੈਂਕਰਪਸੀ ਫਾਈਲ ਕੀਤੀ, ਅਸੀਂ ਫਿਰ ਵੀ ਜਿਹੜੀ ਅਦਾਲਤ ਦਾ ਸਹਾਰਾ ਇਸ ਦੇ ਬਾਬਤ ਆ ਉਹ ਜ਼ਰੂਰ ਲਵਾਂਗੇ ਵੀ ਇਸ ਮਾਮਲੇ ਦੇ ਵਿੱਚ ਕੀ ਕੀਤਾ ਜਿਹੜਾ ਉਹ ਜਾ ਸਕਦਾ ਹੈ। ਤਕਰੀਬਨ $12 ਬਿਲੀਅਨ ਦੀ ਜਿਹੜੀ ਹਰਜੋਤ ਸਿੰਘ ਜੀ ਇੱਕ ਡੀਲ ਜਿਹੜੀ ਆ ਉਹ ਹੋ ਸਕਦੀ ਆ, ਜਿਸ ਦੇ ਵਿੱਚ 1000 ਤੋਂ ਵੱਧ ਲੋਕਲ ਗਵਰਨਮੈਂਟ ਸਿਟੀਜ਼, ਕਾਉਂਟੀਜ਼ ਅਤੇ ਸੂਬਿਆਂ ਦੇ ਨਾਲ ਜਿਹੜੇ ਆ ਇਹ ਸੈਟਲਮੈਂਟ ਆ ਪਰਡਿਊ ਵਾਲੇ ਜਿਹੜੇ ਉਹ ਕਰਨਗੇ। ਪਰ ਜਿਹੜੀ ਹੁਣ ਇਹਨਾਂ ਨੇ ਬੈਂਕਰਪਸੀ ਜਿਹੜੀ ਆ ਉਹ ਫਾਈਲ ਕਰ ਦਿੱਤੀ ਆ। ਤੁਸੀਂ ਇਹ ਦੇਖੋ ਵੀ ਕਿੰਨਾ ਆਸਾਨ ਆ, ਲੋਕਾਂ ਦੇ ਪਰਿਵਾਰ ਆ ਜਿਹੜੇ ਤਬਾਹ ਕਰਕੇ ਇਹ ਹੁਣ ਜਿਹੜੀ ਕੰਪਨੀ ਵਾਲੇ ਆ ਇਹ ਆਪਣੇ ਨਾਲ ਬੜੀ ਆਸਾਨੀ ਦੇ ਨਾਲ ਇਹ ਜਿਹੜਾ ਬੈਂਕਰਪਸੀ ਫਾਈਲ ਕਰਕੇ ਜਿਹੜੇ ਲਾਂਭੇ ਹੋਣ ਦੇ ਲਈ, ਇਸ ਤੋਂ ਜਿਹੜੇ ਬਚਣ ਦੇ ਲਈ ਵੀ ਕਿਸੇ ਤਰੀਕੇ ਦੀ ਕੋਈ ਜ਼ਿੰਮੇਵਾਰੀ ਉਹਨਾਂ ਦੇ ਮੋਢਿਆਂ ਦੇ ਉੱਤੇ ਨਾ ਆਵੇ, ਉਹ ਜਿਹੜੇ ਉਹ ਭੱਜ ਰਹੇ ਨੇ। 2007 ਤੋਂ ਲੈ ਕੇ 2018 ਤੱਕ ਜਿਹੜੇ ਅਦਾਲਤੀ ਦਸਤਾਵੇਜ਼ ਹਰਜੋਤ ਸਿੰਘ ਜੀ ਦੱਸਦੇ ਨੇ ਵੀ ਜਿਹੜੀ ਸੈਕੂਲਰ ਫੈਮਿਲੀ ਆ ਉਹ $4 ਬਿਲੀਅਨ ਪਰਡਿਊ ਦੇ ਦੁਆਰਾ ਜਿਹੜੇ ਉਹਨਾਂ ਨੂੰ ਉੱਥੇ ਦਿੱਤੇ ਗਏ ਨੇ, ਅਤੇ ਕਈ $ਬਿਲੀਅਨ ਜਿਹੜੇ ਫੋਰਨ ਅਕਾਊਂਟਸ ਦੇ ਵਿੱਚ ਵੀ ਜਿਹੜੇ ਉਹਨਾਂ ਦੇ ਪਏ ਹੋਏ ਨੇ। ਇਹ ਜਿਹੜੇ ਅਦਾਲਤੀ ਦਸਤਾਵੇਜ਼ ਆ ਉਹ ਦੱਸ ਰਹੇ ਨੇ। ਸੋ ਕਾਫੀ ਜ਼ਿਆਦਾ ਹਰਜੋਤ ਸਿੰਘ ਜੀ ਇਸ ਨੂੰ ਲੈ ਕੇ ਖਾਸ ਕਰਕੇ ਜਿਹੜੇ ਪੀੜਤ ਨੇ ਉਹਨਾਂ ਨੂੰ ਕਾਫੀ ਜ਼ਿਆਦਾ ਜਿਹੜਾ ਇਸ ਬੈਂਕਰਪਸੀ ਦੇ ਕਰਕੇ ਵੀ ਜਿਹੜਾ ਝਟਕਾ ਲੱਗਿਆ ਵੀ ਅਸੀਂ ਜ਼ਿੰਮੇਵਾਰ ਕਿਸ ਨੂੰ ਬਣਾਵਾਂਗੇ। ਜੀ, ਅਗਲੀ ਖਬਰ ਵੱਲ ਚੱਲੀਏ। ਅਮਰੀਕਾ ਦੇ ਵਿੱਚ ਨਿਊ ਜਰਸੀ ਦੇ ਵਿੱਚ ਇੱਕ ਟਾਊਨ ਹੈਗਾ ਪ੍ਰੋਸਪੈਕਟ ਪਾਰਕ, ਉਹਦਾ ਜਿਹੜਾ ਮੇਅਰ ਹੈਗਾ ਮੁਹੰਮਦ ਖੈਰੁੱਲਾ 13 ਸਾਲਾਂ ਤੋਂ ਉਹ ਮੇਅਰ ਚੱਲਿਆ ਆ ਰਿਹਾ, ਅਤੇ ਅੱਜ ਕੱਲ੍ਹ ਰੇਸ਼ੀਅਲ ਪ੍ਰੋਫਾਈਲਿੰਗ ਇੰਨੀ ਹੋ ਰਹੀ ਆ। ਕਹਿੰਦੇ ਵੀ ਉਹ ਟਰਕੀ ਦੇ ਇੱਕ ਟ੍ਰਿਪ ਤੋਂ ਜਦੋਂ ਵਾਪਸ ਆ ਰਿਹਾ ਸੀ ਅਤੇ ਉਸ ਨੂੰ ਜਿਹੜਾ ਆ ਸਾਈਡ 'ਤੇ ਕਰ ਲਿਆ ਅਤੇ ਉਹਨੂੰ ਪੁੱਛਿਆ ਵੀ ਤੂੰ ਕਿੰਨੇ ਕੁ ਜਿਹੜੇ ਹੈਗੇ ਆ ਅੱਤਵਾਦੀ ਆ ਉਹਨਾਂ ਨੂੰ ਜਾਣਦਾ ਹੈਗਾ ਆ, ਅਤੇ ਉਹਦਾ ਜਿਹੜਾ ਫੋਨ ਵੀ ਉਹਨਾਂ ਨੇ ਕਹਿੰਦੇ ਉਹਨੂੰ ਛੱਡ ਤਾਂ ਦਿੱਤਾ, ਉਹਦਾ ਫੋਨ ਰੱਖਿਆ US ਕਸਟਮ ਬਾਰਡਰ ਵਾਲਿਆਂ ਨੇ 2 ਹਫ਼ਤੇ ਤੱਕ ਉਹਦਾ ਫੋਨ ਰੱਖਿਆ। ਇਕੱਲੇ ਉਹ ਹੀ ਨਹੀਂ, ਉਹਦੇ 4 ਹੋਰ ਵੀ ਪਰਿਵਾਰ ਦੇ ਮੈਂਬਰ ਜਿਹੜੇ ਆ ਉਹਨਾਂ ਨੂੰ ਜਿਹੜਾ ਇੱਕ ਤਰ੍ਹਾਂ ਨਾਲ ਟੌਰਚਰ ਕੀਤਾ ਗਿਆ, ਅਤੇ ਇਕੱਲੇ ਇਹ ਮੇਅਰ ਨਹੀਂ ਹੈਗਾ, ਇਹ ਵੀ ਦੱਸਦੇ ਜਾਈਏ ਕਹਿੰਦੇ ਵਲੰਟੀਅਰ ਫਾਇਰ ਫਾਈਟਰ ਵੀ ਜਿਹੜਾ ਆ ਇਹ ਇਸ ਟਾਊਨ ਦਾ ਹੈਗਾ ਆ। ਸੋ ਤੁਸੀਂ ਦੇਖੋ ਵੀ ਕਿੰਨੀ ਕਿਸ ਤਰੀਕੇ ਦੇ ਨਾਲ ਜਿਹੜਾ ਵੀ ਵੱਖਰੀ ਦੇਖ ਵਾਲਾ ਬੰਦਾ ਆ ਉਸ ਨੂੰ ਜਿਹੜਾ ਆ ਕਿੱਦਾਂ ਦੇਖ ਰਹੇ, ਰੇਸ਼ਲੀ ਪ੍ਰੋਫਾਈਲ ਕਰ ਰਹੇ ਆ। ਮੇਅਰ ਹੋਣ ਦੇ ਬਾਵਜੂਦ ਉਹਨੂੰ ਇਹ ਸਵਾਲ ਪੁੱਛੇ ਜਾ ਰਹੇ ਆ ਵੀ ਭਾਈ ਕਿੰਨੇ ਕੁ ਟੈਰਰਿਸਟ ਨੂੰ ਮਿਲ ਕੇ ਆ ਰਹੇ ਆ, ਕਿੰਨੇ ਕੁ ਨੂੰ ਜਿਹੜਾ ਤੂੰ ਉੱਥੇ ਜਾਣਦਾ ਹੈਗਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਬੀਤੇ ਦਿਨਾਂ ਦੇ ਵਿੱਚ ਇਜਿਪਟ ਦਾ ਜਿਹੜਾ ਸੋ ਕਾਲਡ ਪ੍ਰੈਜ਼ੀਡੈਂਟ ਆ ਅਲ-ਸੀਸੀ ਜਿਹੜਾ ਆ ਉਹ
ਵਾਈਟ ਹਾਊਸ ਦੇ ਵਿੱਚ ਪਹੁੰਚੇ ਸੀਗੇ। ਉੱਥੇ ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਦੀ ਜ਼ਬਾਨ ਇੱਕ ਵਾਰੀ ਫੇਰ ਫਿਸਲ ਗਈ ਅਤੇ ਕਹਿੰਦੇ ਵੀ ਜਿਹੜੇ ਅਜੇ ਉਹ ਉੱਥੇ ਉਹਨਾਂ ਨੂੰ ਮਿਲਣਾ ਹੀ ਸੀਗਾ ਤਾਂ ਉਹ ਤੋਂ ਪਹਿਲੋਂ ਕਹਿਣ ਲੱਗ ਗਏ ਓਕੇ ਵੇਅਰ ਇਜ਼ ਮਾਈ ਫੇਵਰੇਟ ਡਿਕਟੇਟਰ। ਸੋ ਉਹ ਮੰਨਦੇ ਆ ਵੀ ਜਿਹੜਾ ਅਲ ਸੀਸੀ ਆ ਇਜਿਪਟ ਵਾਲਾ ਜਿਹੜਾ ਉਹਨਾਂ ਨੇ ਲਾਇਆ ਹੋਇਆ ਹੈ ਉੱਥੇ ਵੀ ਉਹ ਡਿਕਟੇਟਰ ਆ ਅਤੇ ਉਹ ਰਾਸ਼ਟਰਪਤੀ ਟਰੰਪ ਕਿੰਨੇ ਪਿਆਰ ਦੇ ਨਾਲ ਡਿਕਟੇਟਰਾਂ ਨੂੰ ਜਿਹੜੇ ਆ ਉਹ ਮਿਲਦੇ ਆ ਅਤੇ ਕਿੱਦਾਂ ਦੀ ਮਨ ਦੇ ਵਿੱਚ ਭਾਵਨਾ ਆ ਅਤੇ ਕਾਫੀ ਜ਼ਿਆਦਾ ਜਿਹੜਾ ਇਸ ਨੂੰ ਲੈ ਕੇ ਬਾਅਦ ਦੇ ਵਿੱਚ ਰੌਲਾ ਰੱਪਾ ਪਿਆ। ਪਰ ਬਾਅਦ ਦੇ ਵਿੱਚ ਸਾਊਦੀ ਅਰੇਬੀਆ ਵਾਲੇ ਹਮਲੇ ਤੋਂ ਬਾਅਦ ਦੇ ਵਿੱਚ ਉਹ ਖਬਰ ਕਿਤੇ ਨਾ ਕਿਤੇ ਵਿਚਾਰੀ ਥੱਲੇ ਦੱਬੀ ਰਹਿ ਗਈ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ, ਐਡਵਰਡ ਸਨੋਡਨ ਜਿਹੜਾ US ਦੀ ਨੈਸ਼ਨਲ ਸਿਕਿਉਰਿਟੀ ਏਜੰਸੀ ਦਾ ਕੰਟਰੈਕਟਰ ਸੀਗਾ ਜਿਸਨੇ ਕਾਫੀ ਜਿਹੜੀ ਇਨਫੋਰਮੇਸ਼ਨ ਵੀ ਕਿਸ ਤਰੀਕੇ ਦੇ ਨਾਲ NSA ਲੋਕਾਂ ਦੇ ਉੱਤੇ ਨਿਗਰਾਨੀ ਰੱਖਦੀ ਆ, ਕਿੱਦਾਂ ਗਵਰਨਮੈਂਟ ਸਰਵੇਲੈਂਸ ਪ੍ਰੋਗਰਾਮ ਜਿਹੜੀ ਆ ਉਹ ਆਪਣੀ ਚਲਾ ਰਹੀ ਆ, ਉਹ ਇੱਥੋਂ ਅਮਰੀਕਾ ਤੋਂ ਤਾਂ ਜਿਹੜਾ ਉਹ ਭੱਜ ਗਿਆ ਸੀਗਾ, ਇੱਥੇ ਅਜੇ ਵੀ ਭਗੌੜਾ ਆ ਅਤੇ ਰਸ਼ੀਆ ਦੇ ਵਿੱਚ ਰਾਜਸੀ ਸ਼ਰਨ ਜਿਹੜਾ ਕਹਿੰਦੇ ਉਸਨੇ ਲਈ ਹੈਗੀ ਆ, ਉੱਥੇ ਰੱਖਿਆ ਹੋਇਆ ਆ। ਅਤੇ ਕਹਿੰਦੇ ਅੱਜ ਉਸਨੇ ਜਿਹੜੇ ਫਰਾਂਸ ਦੇ ਪ੍ਰੈਜ਼ੀਡੈਂਟ ਆ ਇਮੈਨੂਅਲ ਮੈਕਰੋਨ ਉਸ ਨੂੰ ਜਿਹੜਾ ਆ ਸ਼ਰਨ ਦੇਣ ਦੇ ਲਈ, ਅਸਾਈਲਮ ਦੇਣ ਦੇ ਲਈ, ਗ੍ਰਾਂਟ ਕਰਨ ਦੇ ਲਈ ਉਹ ਗੁਹਾਰ ਜਿਹੜੀ ਉਹ ਲਾਈ ਹੈ। ਇਸ ਦੇ ਉੱਤੇ ਜਿਹੜੇ ਫਰਾਂਸ ਦੇ ਪ੍ਰੈਜ਼ੀਡੈਂਟ ਆ ਉਹਨਾਂ ਦਾ ਕਿਸੇ ਤਰੀਕੇ ਦਾ ਕੋਈ ਕਮੈਂਟ ਤਾਂ ਜਿਹੜਾ ਆ ਉਹ ਨਹੀਂ ਆਇਆ। ਸੋ ਪਹਿਲੋਂ ਵੀ ਇਸ ਨੇ ਫਰਾਂਸ ਦੇ ਵਿੱਚ 2013 ਦੇ ਵਿੱਚ ਅਸਾਈਲਮ ਲਈ ਅਪਲਾਈ ਕੀਤਾ ਸੀਗਾ, ਪਰ ਉਸ ਟਾਈਮ ਦੇ ਉੱਤੇ ਜਿਹੜੇ ਇਹਨਾਂ ਦੇ ਸਾਬਕਾ ਜਿਹੜੇ ਉੱਥੇ ਦੇ ਰਾਸ਼ਟਰਪਤੀ ਆ ਫ੍ਰਾਂਸੀਸੀਓਸ ਹੋਲੈਂਡ, ਉਹਨਾਂ ਨੇ ਇਸ ਦੀ ਜਿਹੜੀ ਅਸਾਈਲਮ ਦੀ ਕਹਿ ਲਓ ਵੀ ਐਪਲੀਕੇਸ਼ਨ ਉਸ ਨੂੰ ਰੱਦ ਕਰ ਦਿੱਤਾ ਸੀ। ਇਹਨੇ ਹੋਰ ਕਈ ਮੁਲਕਾਂ ਦੇ ਵਿੱਚ ਅਸਾਈਲਮ ਦੇ ਜਿਹੜੇ ਕੇਸ ਆ ਉਹ ਆਪਣੇ ਲਾਏ ਹੋਏ ਆ, ਪਰ ਕੋਈ ਵੀ ਜਿਹੜਾ ਇਸ ਨੂੰ ਕਹਿ ਲਓ ਵੀ ਸ਼ਰਨ ਆ ਉਹ ਨਹੀਂ ਦੇ ਰਿਹਾ। ਪਰ ਅਜੇ ਕਦੇ ਤੌਰ ਦੇ ਉੱਤੇ ਇਹ ਰਸ਼ੀਆ ਦੇ ਵਿੱਚ ਹੀ ਨਿਵਾਸ ਜਿਹੜਾ ਉਹ ਕਰੀ ਬੈਠਾ ਹੈ। ਸੋ ਦੇਖਦੇ ਹਾਂ ਵੀ ਜਿਹੜਾ ਮੈਕਰੋਨ ਆ ਵੀ ਉਹ ਇਸ ਪਾਸੇ ਵੱਲ ਨੂੰ ਝੁਕਾਅ ਰੱਖੂਗਾ ਕਿ ਨਹੀਂ, ਕਿਉਂਕਿ ਉਹ ਥੋੜ੍ਹਾ ਜਿਹਾ ਆਪਣੇ ਸਾਬਕਾ ਜਿਹੜੇ ਰਾਸ਼ਟਰਪਤੀ ਦੇ ਨਾਲੋਂ ਜਿਹੜਾ ਉੱਥੋਂ ਦਾ ਸੀਗਾ ਰਾਸ਼ਟਰਪਤੀ ਫਰਾਂਸ ਦਾ, ਉਹਦੇ ਨਾਲੋਂ ਥੋੜ੍ਹੇ ਵੱਖਰੇ ਜਿਹੜੇ ਇਸ ਦੇ ਹਰਜੋਤ ਸਿੰਘ ਜੀ ਜਿਹੜਾ ਰੁੱਖ ਆ ਉਹ ਹੁੰਦਾ ਹੈ, ਉਸ ਦੇ ਵਿਚਾਰ ਆ ਥੋੜ੍ਹੇ ਡਿਫਰੈਂਟ ਆ, ਥੋੜ੍ਹਾ ਲਿਬਰਲ ਕਿਸਮ ਦਾ ਇਨਸਾਨ ਦੱਸਿਆ ਜਾਂਦਾ ਹੈ। ਸੋ ਬਿਲਕੁਲ ਹੁਣ ਸਾਡਾ ਸਮਾਂ ਬ੍ਰੇਕ ਦਾ ਹੋ ਗਿਆ ਅਤੇ ਬ੍ਰੇਕ ਤੋਂ ਬਾਅਦ ਆਪਾਂ ਖਾਲਸਾ ਏਡ ਦੇ ਜਿਹੜੇ ਸਾਊਥ ਏਸ਼ੀਆ ਦੇ ਜਿਹੜੇ ਹੈਗੇ ਆ ਡਾਇਰੈਕਟਰ ਅਮਰਪ੍ਰੀਤ ਸਿੰਘ, ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ। ਸੋ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ। ਪੰਜਾਬ ਦੇ ਵਿੱਚ ਜਿੰਨਾ ਜਿਹੜਾ ਆ ਹੜ੍ਹਾਂ ਦੇ ਨਾਲ ਨੁਕਸਾਨ ਹੋਇਆ ਉਹਦੇ ਉੱਤੇ ਉਹ ਕਿਹੜੇ ਪ੍ਰੋਜੈਕਟ ਕਰ ਰਹੇ ਆ ਉਹਦੇ ਬਾਰੇ ਆਪਾਂ ਜ਼ਰੂਰ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਜ਼ਰੂਰ ਇਸੇ ਤਰ੍ਹਾਂ ਜੁੜੇ ਰਹੋ ਅਤੇ ਬ੍ਰੇਕ ਤੋਂ ਬਾਅਦ ਜੀ ਬਿਲਕੁਲ। ਅਤੇ ਬ੍ਰੇਕ 'ਤੇ ਹਰਜੋਤ ਸਿੰਘ ਜੀ ਜਾਣ ਤੋਂ ਪਹਿਲਾਂ ਇੱਕ ਜਿਹੜੀ ਇੱਕ ਹੋਰ ਅਹਿਮ ਖਬਰ ਜਿਹੜੀ ਆਪਾਂ ਦੱਸਦੇ ਜਾਈਏ। ਸਭ ਨੂੰ ਪਤਾ ਵੀ ਇਸ ਟਾਈਮ ਜਿਹੜੀਆਂ ਫਲੇਵਰਡ ਸਿਗਰਟ ਦੀਆਂ ਜੂਲਿੰਗ, ਜਿਹਨੂੰ ਵੇਪਿੰਗ ਵੀ ਇਹ ਜਿਹੜਾ ਆਖਦੇ ਆ, ਉਸ ਨੂੰ ਲੈ ਕੇ ਕਾਫੀ ਜਿਹੜਾ ਰੌਲਾ ਰੱਪਾ ਚੱਲ ਰਿਹਾ। ਇੱਕ ਹੈਲਥ ਕ੍ਰਾਈਸਿਸ ਦੇ ਵਜੋਂ ਇਸ ਪੂਰੀਆਂ ਸਿਗਰਟਸ ਨੂੰ ਦੇਖਿਆ ਜਾ ਰਿਹਾ। ਨਿਊਯਾਰਕ ਦੇ ਜਿਹੜੇ ਗਵਰਨਰ ਐਂਡਰਿਊ ਕੁਮੋ ਆ, ਉਹਨਾਂ ਨੇ ਜਿਹੜਾ ਅਨਾਊਂਸ ਕਰ ਦਿੱਤਾ ਹੈ ਵੀ ਉਹ ਜਿਹੜੀਆਂ ਫਲੇਵਰਡ ਸਿਗਰਟਸ ਆ, ਜਿਹੜੇ ਵੱਖ-ਵੱਖ ਹੋਰ ਸਵਾਦਾਂ ਦੇ ਵਿੱਚ, ਕੋਈ ਮੈਂਗੋ 'ਚ, ਸਟ੍ਰਾਬੈਰੀ 'ਚ, ਹੋਰ ਵੱਖਰੇ ਜਿਹੜੇ ਆਉਂਦੇ ਸਵਾਦ, ਜਿਹੜੇ ਖਾਸ ਕਰਕੇ ਬੱਚਿਆਂ ਨੂੰ ਉਸ ਦੇ ਵੱਲ ਨੂੰ ਜਿਹੜਾ ਉਤਸ਼ਾਹਿਤ ਕਰਦੇ ਇੱਕ ਹਿਸਾਬ ਦੇ ਨਾਲ ਵੀ ਧੱਕਦੇ ਨੇ ਉਸ ਪਾਸੇ ਵੱਲ ਨੂੰ, ਸਿਗਰਟ ਨੋਸ਼ੀ ਵੱਲ ਨੂੰ, ਸਿਗਰਟ ਨੋਸ਼ੀ ਵੱਲ ਨੂੰ, ਵੀ ਉਸ ਦੇ ਉੱਤੇ ਉਹਨਾਂ ਨੇ ਜਿਹੜਾ ਉਹ ਬੈਨ ਲਾ ਦਿੱਤਾ ਆ। ਐਮਰਜੈਂਸੀ ਐਗਜ਼ੀਕਿਊਟਿਵ ਐਕਸ਼ਨ ਦੇ ਤਹਿਤ ਕੱਲ੍ਹ ਜਿਹੜਾ ਐਤਵਾਰ ਨੂੰ ਨਿਊਯਾਰਕ ਦੇ ਗਵਰਨਰ ਐਂਡਰਿਊ ਕੁਮੋ ਨੇ ਇਹ ਜਿਹੜੀਆਂ ਫਲੇਵਰਡ ਸਿਗਰਟਸ ਦੇ ਉੱਤੇ ਜਿਹੜਾ ਉਹ ਬੈਨ ਲਾ ਦਿੱਤਾ ਗਿਆ ਆ। ਇਹ ਇੱਕ ਐਡਵਾਂਸ ਲੈਜਿਸਲੇਸ਼ਨ ਹੈਗਾ ਆ। ਆਲਰੇਡੀ ਕਹਿੰਦੇ ਆ ਵੀ ਉਸ ਪਾਸੇ ਵੱਲ ਨੂੰ ਜਿਹੜੀਆਂ ਚਰਚਾਵਾਂ ਆ ਚੱਲ ਰਹੀਆਂ ਵੀ ਸ਼ਾਇਦ ਉੱਥੇ ਵੀ ਇੱਕ ਅਸਲ ਦੇ ਵਿੱਚ ਜਿਹੜਾ ਕਾਨੂੰਨ ਆ ਉਹ ਲਿਆਂਦਾ ਜਾਵੇਗਾ ਵੀ ਇਹ ਜਿਹੜੀਆਂ ਫਲੇਵਰਡ ਸਿਗਰਟਸ ਆ ਉਹਨਾਂ ਨੂੰ ਕਿਸੇ ਤਰੀਕੇ ਦੇ ਨਾਲ ਜਿਹੜਾ ਬੈਨ ਆ ਉਹ ਕੀਤਾ ਜਾ ਸਕੇ। ਸੋ ਜਿਹੜੇ ਹੈਲਥ ਅਤੇ ਹਿਊਮਨ ਸਰਵਿਸਿਜ਼ ਦੇ ਜਿਹੜੇ ਇਸ ਟਾਈਮ ਸੈਕਟਰੀ ਐਲੈਕਸ ਅਜ਼ਾਰ, ਉਹਨਾਂ ਨੇ ਕਿਹਾ ਵੀ ਉਹ FDA ਦੇ ਨਾਲ ਮਿਲ ਕੇ ਗਾਈਡਲਾਈਨਸ ਜਿਹੜੀਆਂ ਉਹ ਨਵੀਆਂ ਬਣਾ ਰਹੇ ਆ ਵੀ ਕਿਸ ਤਰੀਕੇ ਦੇ ਨਾਲ ਜਿਹੜੀਆਂ ਸਿਗਰਟਸ ਦੇ ਫਲੇਵਰਸ ਆ ਉਹਨਾਂ ਨੂੰ ਜਿਹੜਾ ਆ ਉਹ ਬੈਨ ਕੀਤਾ ਜਾਵੇ ਜਾਂ ਬੰਦ ਕੀਤਾ ਜਾਵੇ ਅਤੇ ਇਕੱਲਾ ਸਿਰਫ ਤੰਬਾਕੂ ਵਾਲੇ ਹੀ ਜਿਹੜੀਆਂ ਉਹ ਰਹਿਣ। ਸੋ ਪਿਛਲੇ ਦਿਨਾਂ ਦੇ ਵਿੱਚ ਕੁਛ ਮੌਤਾਂ ਹੋਣ ਤੋਂ ਬਾਅਦ ਦੇ ਵਿੱਚ ਇਸ ਦੇ ਖਿਲਾਫ ਕਾਫੀ ਜ਼ਿਆਦਾ ਆਵਾਜ਼ ਜਿਹੜੀ ਉਹ ਉੱਠ ਰਹੀ ਹੈਗੀ ਆ ਜੀ। ਅਤੇ ਹੁਣ ਆਪਾਂ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਦੇ ਵਿੱਚ ਮਿਲਦੇ ਹਾਂ ਅਤੇ ਇੱਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਗਹਿਣੇ ਤਾਂ ਜੀ ਮੈਂ ਸਿਰਫ ਨੂਰ ਮਹਿਲ ਜਿਊਲਰ ਯੂਬਾ ਸਿਟੀ ਵਾਲਿਆਂ ਤੋਂ ਬਣਵਾਉਣੇ ਆ। ਨੂਰ ਮਹਿਲ ਜਿਊਲਰਸ ਯੂਬਾ ਸਿਟੀ ਵਾਲੇ ਹੁਣ ਖੁੱਲ ਚੁੱਕੇ ਹਨ ਸੈਕਰਾਮੈਂਟੋ ਵਿੱਚ ਵੀ।
ਸੋਹਣੇ ਲੇਟੈਸਟ ਨਵੇਂ ਡਿਜ਼ਾਈਨ ਦੇ ਗਹਿਣੇ 1990 ਤੋਂ ਗਹਿਣਿਆਂ ਦੇ ਨਾਲ ਸਜਾ ਰਹੇ ਨੇ ਲੋਕਾਂ ਨੂੰ ਅਤੇ ਇਹਨਾਂ ਦੇ ਨਾਮ ਵਿੱਚ ਸ਼ਿਓਰਿਟੀ ਆ। ਹਰ ਤਰ੍ਹਾਂ ਦੇ ਖੂਬਸੂਰਤ 22, 23, 24 ਕੈਰਟ ਦੇ ਸੋਨੇ ਚਾਂਦੀ ਅਤੇ ਹੀਰੇ ਦੇ ਗਹਿਣੇ ਖਰੀਦ ਸਕਦੇ ਹੋ। ਭਾਵੇਂ ਸੋਨੇ ਚਾਂਦੀ ਦੇ ਸਿੱਕੇ ਖਰੀਦੋ ਜਾਂ ਫਿਰ ਬਣਵਾਓ ਕਸਟਮ ਡਿਜ਼ਾਈਨ ਦੇ ਖੂਬਸੂਰਤ ਗਹਿਣੇ। ਰਾਸ਼ੀ ਨਗ ਵਾਲੀਆਂ ਮੁੰਦਰੀਆਂ ਵੀ ਖਰੀਦ ਸਕਦੇ ਹੋ। ਨੂਰਮਹਿਲ ਜਿਊਲਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ। ਪੁਰਾਣੇ ਗਹਿਣੇ ਵੇਚ ਸਕਦੇ ਹੋ ਅਤੇ ਖੁੱਲੇ ਰਹਿੰਦੇ ਹਨ ਸਵੇਰੇ 10:30 ਵਜੇ ਤੋਂ ਸ਼ਾਮੀ 7 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916 692 8121 9166928121 ਨੂਰਮਹਿਲ ਜਿਊਲਰਸ ਸੈਕਰਾਮੈਂਟੋ 2840 ਡੈਲ ਪੈਸੋ ਰੋਡ ਸਵੀਟ 200 ਸੈਕਰਾਮੈਂਟੋ। ਅਤੇ ਯਾਦ ਰੱਖੋ ਚਮਨ ਲਾਲ ਨੂਰਮਹਿਲ ਜਿਊਲਰਸ ਯੂਬਾ ਸਿਟੀ ਵਾਲਿਆਂ ਨੂੰ। ਹਾਂਜੀ ਕੀ ਗੱਲ ਇਮਾਨਦਾਰ ਤਸੱਲੀ ਬਖਸ਼ ਟਰੱਕ ਸਿਖਾਉਣ ਵਾਲਾ ਨਹੀਂ ਮਿਲ ਰਿਹਾ? ਫਿਕਰ ਨਾਟ, ਮੇਰਾ ਵੀ ਇਹੀ ਹਾਲ ਸੀ, ਪਰ ਹੁਣ ਮੈਂ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵੱਲੋਂ ਦਵਾਇਆ ਹੋਇਆ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲੈ ਕੇ ਪੂਰਾ ਅਮਰੀਕਾ ਹੀ ਗਾ ਲਿਆ। ਤੁਸੀਂ ਵੀ ਟਰੱਕ ਸਿੱਖਣ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵਾਲਿਆਂ ਨੂੰ 530 777 6737। ਇਹ ਤੁਹਾਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਆਟੋਮੈਟਿਕ ਟਰੱਕ ਅਤੇ 6 ਤੋਂ 10 ਸਪੀਡ ਵਾਲਾ ਟਰੱਕ ਚਲਾਉਣਾ ਸਿਖਾਉਂਦੇ ਨੇ, ਉਹ ਵੀ ਸਿਰਫ $1250 ਦੇ ਵਿੱਚ, ਤੇ ਨਾਲ ਹੀ ਜੌਬ ਪਲੇਸਮੈਂਟ ਦੀ ਪੂਰੀ ਗਾਰੰਟੀ ਵੀ ਦਿੰਦੇ ਹਨ। ਆਊਟ ਆਫ ਸਟੇਟ ਵਾਲੇ ਵਿਦਿਆਰਥੀਆਂ ਦੇ ਲਈ $1450, ਜਿਸ ਵਿੱਚ ਇਹ ਤੁਹਾਨੂੰ ਪਿਕਅਪ ਵੀ ਕਰਦੇ ਹਨ ਅਤੇ ਰਹਿਣ ਅਤੇ ਖਾਣ ਦਾ ਪ੍ਰਬੰਧ ਵੀ ਹੋਵੇਗਾ, ਤੇ ਟਰੱਕ ਚਲਾਉਣ ਵੇਲੇ ਰਿਪੇਅਰ ਅਤੇ ਮੇਨਟੇਨੈਂਸ ਦੇ ਵਿੱਚ ਵੀ ਤੁਹਾਡੀ ਹੈਲਪ ਕਰਦੇ ਹਨ। 24/7 ਟੋਇੰਗ ਸਰਵਿਸ ਅਵੇਲੇਬਲ। ਨੰਬਰ 5303002356। ਇਸ ਮੌਕੇ ਦੇ ਉੱਤੇ ਟਰੱਕ ਡਰਾਈਵਰ ਵੀ ਹਾਇਰ ਕਰ ਰਹੇ ਹਨ, ਸੋ ਟਰੱਕ ਸਿੱਖਣ ਦੇ ਲਈ, ਜੌਬ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ 530 751 51 15 530 751 5115 ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ। ਪਾਬਲਾ ਸਵੀਟਸ ਐਂਡ ਕੇਟਰਿੰਗ, ਜਿਹੜੇ ਕੀ ਬਣਾਉਂਦੇ ਹਨ ਸ਼ੁੱਧ ਅਤੇ ਟ੍ਰੈਡੀਸ਼ਨਲ ਪੰਜਾਬੀ ਮਠਿਆਈਆਂ ਅਤੇ ਜਿਨ੍ਹਾਂ ਨੂੰ 50 ਸਾਲ ਦਾ ਤਜਰਬਾ ਹੈ ਮਠਿਆਈਆਂ ਬਣਾਉਣ ਅਤੇ ਕੇਟਰਿੰਗ ਦੇ ਬਿਜ਼ਨਸ ਦਾ। ਅਤੇ ਇਹਨਾਂ ਦੀ ਖਾਸੀਅਤ ਕਿ ਇਹ ਸਪੈਸ਼ਲ ਆਰਡਰ ਤੇ ਲੋ ਸ਼ੂਗਰ ਅਤੇ ਦੇਸੀ ਘਿਓ ਦੇ ਨਾਲ ਮਠਿਆਈਆਂ ਤਿਆਰ ਕਰਕੇ ਦਿੰਦੇ ਹਨ ਅਤੇ ਹਰ ਇੱਕ ਤਰ੍ਹਾਂ ਦੇ ਬਿਜ਼ਨਸ ਇਵੈਂਟ, ਬਰਥਡੇ ਪਾਰਟੀਜ਼, ਮੈਰਿਜ ਪਾਰਟੀਜ਼ ਅਤੇ ਕਿਸੇ ਵੀ ਤਰ੍ਹਾਂ ਦੀ ਰਿਸੈਪਸ਼ਨ ਪਾਰਟੀ ਦੇ ਲਈ 1500 ਤੱਕ ਬੰਦਿਆਂ ਦੀ ਕੇਟਰਿੰਗ ਵੀ ਕਰਦੇ ਹਨ। ਅਤੇ ਅਖੰਡ ਪਾਠ ਸਾਹਿਬ, ਗੁਰਦੁਆਰਾ ਸਾਹਿਬ ਜਾਂ ਫਿਰ ਕਿਸੇ ਵੀ ਤਰ੍ਹਾਂ ਦੇ ਧਾਰਮਿਕ ਸਮਾਗਮ ਦੀ ਕੇਟਰਿੰਗ ਦੇ ਲਈ ਸਪੈਸ਼ਲ ਪ੍ਰਾਈਸ ਵੀ ਦਿੰਦੇ ਹਨ। ਕਰਵਾਉਣੀ ਹੋਵੇ ਕੋਈ ਵੀ ਕੇਟਰਿੰਗ ਕਿਸੇ ਵੀ ਫੰਕਸ਼ਨ ਦੇ ਲਈ ਜਾਂ ਫਿਰ ਬਣਵਾਉਣੀ ਹੋਵੇ ਕਿਸੇ ਵੀ ਤਰ੍ਹਾਂ ਦੀ ਸਪੈਸ਼ਲ ਆਰਡਰ ਦੀ ਮਠਿਆਈ, ਤਾਂ ਗੱਲ ਕਰ ਸਕਦੇ ਹੋ ਪਾਬਲਾ ਸਵੀਟਸ ਐਂਡ ਕੇਟਰਿੰਗ ਵਾਲਿਆਂ ਨਾਲ। ਪਾਬਲਾ ਸਵੀਟਸ ਐਂਡ ਕੇਟਰਿੰਗ 348 ਮਰਚੈਂਟ ਸਟਰੀਟ, ਵੈਕਾਵਿਲ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 7075147600 707 514 7600। ਜੇਕਰ ਤੁਸੀਂ ਸੈਕਰਾਮੈਂਟੋ ਇਲਾਕੇ ਦੇ ਵਿੱਚ ਘਰ ਵੇਚਣਾ ਖਰੀਦਣਾ ਚਾਹੁੰਦੇ ਹੋ, ਕਮਰਸ਼ੀਅਲ ਪ੍ਰਾਪਰਟੀ ਖਰੀਦਣਾ ਵੇਚਣਾ ਚਾਹੁੰਦੇ ਹੋ, ਰੀਅਲ ਏਸਟੇਟ ਦਾ ਕਿਸੇ ਵੀ ਤਰੀਕੇ ਦਾ ਕੰਮ ਹੈ, ਤਾਂ ਯਾਦ ਰੱਖੋ ਕੈਲਰ ਵਿਲੀਅਮਸ ਵਾਲੇ ਰੀਅਲਟਰ ਰਵੀ ਗਿੱਲ ਨੂੰ। ਇਹ ਸੈਕਰਾਮੈਂਟੋ ਉਸ ਦੇ ਇਰਦ-ਗਿਰਦ ਦੇ ਇਲਾਕਿਆਂ ਦੇ ਨਾਲ ਸੈਂਟਰਲ ਵੈਲੀ ਦੇ ਵਿੱਚ ਵੀ ਸੇਵਾਵਾਂ ਦਿੰਦੇ ਹਨ। ਕਾਲ ਕੈਲਰ ਵਿਲੀਅਮਸ ਵਾਲੇ ਰਵੀ ਗਿੱਲ 9164167464 916 416 74 64। DRE ਲਾਇਸੈਂਸ ਨੰਬਰ 0268144144। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ, ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ। 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408 272 2500 408 272 2500। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਆਪ ਜੀ ਦਾ ਸੁਰਿੰਦਰ ਛਿੰਦਾ। ਸਤਿ ਸ੍ਰੀ ਅਕਾਲ, ਮੈਂ ਰਣਜੀਤ ਬਾਵਾ। ਸਤਿ ਸ਼੍ਰੀ ਅਕਾਲ, ਮੈਂ ਤੁਹਾਡਾ ਆਪਣਾ ਰਵਿੰਦਰ ਗਰੇਵਾਲ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ, ਸਤਿਕਾਰ, ਸੈਨਿਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਧੰਨਵਾਦ ਜੀ, ਸਾਰੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਤੇ ਹਰਜੋਤ ਸਿੰਘ ਜੀ, ਜਿੱਦਾਂ ਤੁਸੀਂ ਬ੍ਰੇਕ ਤੋਂ ਪਹਿਲਾਂ ਦੱਸ ਰਹੇ ਸੀ, ਆਪਾਂ ਜਿਹੜੀ ਹੁਣ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਹੜੇ ਰਹਿੰਦੇ ਸਮੇਂ ਦੇ ਵਿੱਚ ਵਿਸ਼ੇਸ਼ ਗੱਲਬਾਤ ਜਿਹੜੀ ਕਰਨ ਜਾ ਰਹੇ ਹਾਂ, ਖਾਲਸਾ ਏਡ ਜਿਹੜੀ ਸੰਸਥਾ ਖਾਲਸਾ ਏਡ ਇੰਟਰਨੈਸ਼ਨਲ, ਜਿਹਨਾਂ ਨੇ ਕਿ ਜਿਹੜੇ ਸਿੱਖਾਂ ਦਾ ਨਾਮ ਰੌਸ਼ਨ ਕੀਤਾ ਆ, ਇਨਸਾਨੀਅਤ ਦੇ ਲਈ ਜਿਹੜੇ ਉਹ ਥਾਂ ਥਾਂ ਦੇ ਉੱਤੇ ਉਹਨਾਂ ਇਲਾਕਿਆਂ ਦੇ ਵਿੱਚ ਜਾਂਦੇ ਨੇ ਜਿੱਥੇ ਜਿਹੜੇ ਆ ਫੌਜੀ ਵੀ ਤੇ ਹਥਿਆਰਬੰਦ ਲੋਕ ਵੀ ਜਾਣੋ ਜਿਹੜੇ ਕਈ ਵਾਰੀ ਡਰਦੇ ਨੇ, ਤੇ ਉੱਥੇ ਜਾ ਕੇ ਜਿਹੀ ਰਾਹਤ ਸਮੱਗਰੀ ਆ ਉਹ ਉੱਥੇ ਪਹੁੰਚਾਉਂਦੇ ਨੇ। ਉੱਥੇ ਦੇ ਲੋਕ ਜਿਹੜੇ ਡਿਸਪਲੇਸ ਹੋਏ ਨੇ ਵੱਖ-ਵੱਖ ਕੌਨਫਲਿਕਟਸ ਦੇ ਕਰਕੇ,
ਵੱਖ-ਵੱਖ ਕਾਰਨਾਂ ਦੇ ਕਰਕੇ ਉਹਨਾਂ ਤੱਕ ਜਿਹੜੀ ਰਾਹਤ ਜਿਹੜੀ ਸਮੱਗਰੀ ਆ ਉਹ ਪਹੁੰਚਾਉਂਦੇ ਆ, ਚਾਹੇ ਕੋਈ ਕੁਦਰਤੀ ਆਫਤ ਹੋਵੇ ਤੇ ਚਾਹੇ ਜਿਹੜੀ ਕੋਈ ਕਿਤੇ ਜਿਹੜੀ ਜੰਗ ਜਿਹੜੀ ਉਹ ਚੱਲ ਰਹੀ ਹੋਵੇ। ਸੋ ਖਾਲਸਾ ਏਡ ਦੇ ਜਿਹੜੇ ਏਸ਼ੀਆ ਪੈਸੀਫਿਕ ਦੇ ਜਿਹੜੇ ਡਾਇਰੈਕਟਰ ਹੈਗੇ ਨੇ ਅਮਰਪ੍ਰੀਤ ਸਿੰਘ ਆਪਣੇ ਨਾਲ ਇਸ ਟਾਈਮ ਜੁੜ ਚੁੱਕੇ ਨੇ। ਅਮਰਪ੍ਰੀਤ ਸਿੰਘ ਜੀ, ਨਿੱਘੀ ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਪੰਜਾਬੀ ਰੇਡੀਓ USA ਤੇ ਉੱਤੇ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਅਤੇ ਅਮਰਪ੍ਰੀਤ ਸਿੰਘ ਜੀ, ਜ਼ਰੂਰ ਇਸ ਟਾਈਮ ਆਪਾਂ ਦੇਖਿਆ ਵੀ ਕੁਝ ਸਮਾਂ ਪਹਿਲਾਂ ਪੰਜਾਬ ਦੇ ਵਿੱਚ ਜਿਹੜੇ ਹੜ੍ਹਾਂ ਦੇ ਕਰਕੇ ਬਹੁਤ ਵੱਡੀਆਂ ਜਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਜਿਹੜਾ ਆ ਉੱਥੋਂ ਦੇ ਲੋਕਾਂ ਨੂੰ ਜਿਹੜਾ ਉਹ ਕਰਨਾ ਪੈ ਰਿਹਾ ਆ। ਅਤੇ ਆਪਾਂ ਇਹ ਵੀ ਦੇਖਿਆ ਵੀ ਬਹੁਤ ਸਾਰੇ ਜਿਹੜੇ ਲੋਕ ਆ ਹੋਰ ਕਿਸੇ ਸੰਸਥਾ ਦੀ ਬਜਾਏ ਜਿਹੜੀ ਖਾਲਸਾ ਏਡ ਇੰਟਰਨੈਸ਼ਨਲ ਆ, ਜਿਹੜੇ ਰਵੀ ਸਿੰਘ ਅਤੇ ਤੁਹਾਡੇ ਸਾਰੇ ਜਿਹੜੇ ਸਾਥੀਆਂ ਦੇ ਨਾਲ ਮਿਲ ਕੇ ਜਿਹੜੀ ਤੁਸੀਂ ਉਸ ਨੂੰ ਚਲਾ ਰਹੇ ਹੋ, ਵੀ ਉਸ ਦੇ ਉੱਤੇ ਬਹੁਤ ਜ਼ਿਆਦਾ ਜਿਹੜਾ ਭਰੋਸਾ ਉਹਨਾਂ ਨੇ ਲੋਕਾਂ ਨੇ ਜਤਾਇਆ ਆ ਅਤੇ ਲੱਖਾਂ ਹੀ ਰੁਪਈਏ, ਕਰੋੜਾਂ ਹੀ ਰੁਪਈਏ ਅਤੇ ਲੱਖਾਂ ਹੀ ਡਾਲਰ ਜਿਹੜੇ ਆ ਤੁਹਾਨੂੰ ਜਿਹੜੇ ਲੋਕਾਂ ਨੇ ਡੋਨੇਟ ਕੀਤੇ ਆ। ਸੋ ਜ਼ਰੂਰ ਉਸ ਦੇ ਵਿੱਚ ਜਿਹੜੇ ਚੱਲ ਰਹੇ ਤੁਹਾਡੇ ਪ੍ਰੋਜੈਕਟਸ ਆ, ਕੀ ਅਪਡੇਟਸ ਉਹਨਾਂ ਹੜ੍ਹਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਜਿਹੜੇ ਲੋਕ ਪੀੜਤ ਹੋਏ ਨੇ ਉਹਨਾਂ ਨੂੰ ਕਿੱਦਾਂ ਦੀ ਰਾਹਤ ਜਿਹੜੀ ਕਰਾਈ ਜਾ ਰਹੀ ਹੈ, ਕਿੱਦਾਂ ਦੇ ਪ੍ਰੋਜੈਕਟਸ ਚੱਲ ਰਹੇ, ਉਸ ਦੇ ਬਾਰੇ ਜ਼ਰੂਰ ਜਾਣਕਾਰੀ ਸਾਂਝੀ ਕਰੋ। ਜੀ, ਸਭ ਤੋਂ ਪਹਿਲਾਂ ਤਾਂ ਸਾਰੀ ਸੰਗਤਾਂ ਦਾ, ਸਾਰੇ ਹੀ ਸੇਵਾਦਾਰਾਂ ਦਾ, ਸਾਰਿਆਂ ਦਾ ਧੰਨਵਾਦ ਜਿਹੜੇ ਕਿ ਗਰਾਊਂਡ ਜ਼ੀਰੋ ਤੇ ਸਾਡੀ ਟੀਮ ਲੱਗੀ ਆ। ਐਂਡ ਜਿਹੜੇ ਸੰਗਤ ਇਸ ਟਾਈਮ ਖਾਲਸਾ ਏਡ ਨੂੰ ਇੰਨਾ ਪਿਆਰ ਤੇ ਇੰਨਾ ਸਤਿਕਾਰ ਦੇ ਰਹੀ ਹੈ ਕਿ ਹਰ ਇੱਕ ਸੰਗਤ ਚਾਹੇ ਦੇਸ਼ ਵਿਦੇਸ਼ਾਂ ਤੋਂ ਬੈਠ ਕੇ ਆਪਣਾ ਦਸਵੰਧ ਖਾਲਸਾ ਏਡ ਦੇ ਲਈ, ਸੇਵਾਵਾਂ ਦੇ ਲਈ, ਪੰਜਾਬ ਹੜ੍ਹ ਪੀੜਤ ਲਈ ਕੱਢ ਰਹੀ ਹੈ। ਤੇ ਜਿੱਥੋਂ ਤੱਕ ਸੇਵਾਵਾਂ ਦੀ ਗੱਲ ਹੈ ਜੀ, ਵੈਸੇ ਤਾਂ ਜਿਹੜੇ ਪਿਛਲੇ ਤਕਰੀਬਨ ਅੱਜ 26ਵਾਂ ਦਿਨ ਚੜ੍ਹ ਗਿਆ ਪੰਜਾਬ ਹੜ੍ਹਾਂ ਨੂੰ, ਪਰ ਅਗਰ ਮੈਂ ਸਿਚੁਏਸ਼ਨ ਦੀ ਗੱਲ ਕਰਾਂ ਤੇ ਕੁਝ ਪਿੰਡ ਹਜੇ ਵੀ ਇਹੋ ਜਿਹੇ ਨੇ ਜਿੱਥੇ ਕਿ 3 ਤੋਂ 4 ਫੁੱਟ ਪਾਣੀ ਹਜੇ ਵੀ ਖੜਾ। ਤੇ ਜੇ ਆਪਾਂ ਸੋਚ ਸਕਦੇ ਹਾਂ ਕਿ 25 ਦਿਨਾਂ ਬਾਅਦ ਵੀ ਅੱਜ ਅਗਰ ਜਿਹੜੇ ਪਿੰਡਾਂ 'ਚ ਪਾਣੀ ਖੜਾ ਹੈ, ਜਿਹੜੇ ਘਰਾਂ ਦੇ ਆਲੇ ਦੁਆਲੇ ਪਾਣੀ ਆ, ਤੇ ਉਹਨਾਂ ਦੇ ਹਾਲਾਤ ਅਸੀਂ ਸੋਚ ਹੀ ਸਕਦੇ ਹਾਂ ਕਿ ਕਿੰਨੇ ਬੱਤਰ ਹਾਲਾਤ ਹੋਣਗੇ, ਕਿ ਸਮੈਲ ਇੰਨੀ ਪਾਣੀ ਦੇ ਵਿੱਚ, ਗੰਦਗੀ, ਬਿਮਾਰੀਆਂ, ਪਸ਼ੂ ਪਾਣੀ ਦੇ ਵਿੱਚ ਮਰੇ ਸੀ। ਸੋ ਕਿੰਨੇ ਤਰ੍ਹਾਂ ਦੇ ਕੀਟਾਣੂ ਉੱਥੇ ਇਸ ਟਾਈਮ ਹੈਗੇ। ਤੇ ਖਾਲਸਾ ਏਡ ਦੇ ਵੱਲੋਂ ਜਿਹੜੇ ਇਲਾਕਿਆਂ 'ਚੋਂ ਪਾਣੀ ਨਿਕਲ ਚੁੱਕੇ ਆ ਉੱਥੇ ਜਿਵੇਂ ਕਿ ਸ਼ੁਰੂਆਤ ਦੇ ਵਿੱਚ ਸਾਡਾ ਐਮਰਜੈਂਸੀ ਰਿਲੀਫ ਜਿਹੜਾ ਆਪਰੇਸ਼ਨ ਸੀ ਉਹ ਚੱਲਿਆ, ਜਿਸ ਦੇ ਵਿੱਚ ਕਿਸ਼ਤੀਆਂ ਦੇ ਰਾਹੀਂ ਹਰ ਇੱਕ ਟਰਾਂਸਪੋਰਟ ਯੂਜ਼ ਕਰਕੇ ਅਸੀਂ ਲੋਕਾਂ ਨੂੰ ਬਾਹਰ ਕੱਢਿਆ ਜੀ। ਤੇ ਨਾਲ ਹੀ ਐਮਰਜੈਂਸੀ ਰਿਲੀਫ ਮਟੀਰੀਅਲ ਉਹਨਾਂ ਲੋਕਾਂ ਤੱਕ ਜਿਹੜੇ ਕਿ ਆਪਣੀ ਜਾਨ ਬਚਾ ਕੇ ਛੱਤਾਂ ਤੱਕ ਬੈਠੇ ਸੀਗੇ, ਉਹਨਾਂ ਲਈ ਉਹ ਸਮਾਨ ਮੁਹੱਈਆ ਕਰਵਾਇਆ। ਤੇ ਨਾਲ ਨਾਲ ਉਸ ਤੋਂ ਬਾਅਦ ਅਸੀਂ ਜਿਹੜੀ ਆਪਣੀ ਵੈਰੀਫਿਕੇਸ਼ਨ ਕਰਕੇ ਕੁਝ ਪਰਿਵਾਰ ਇਹੋ ਜਿਹੇ ਦੇਖੇ ਕਿ ਜਿਨ੍ਹਾਂ ਦਾ ਪਰਿਵਾਰਾਂ ਦਾ ਰੁਜ਼ਗਾਰ ਡੰਗਰਾਂ ਦੇ ਸਿਰ ਤੇ ਸੀ, ਉਹਨਾਂ ਨੂੰ ਇੱਕ ਮੁੜ ਵਸੇਵਾ ਉਹਨਾਂ ਦੇ ਕਰਨ ਦੇ ਲਈ ਅਸੀਂ ਡੰਗਰ ਵੀ ਮੁਹੱਈਆ ਕਰਵਾਏ। ਤੇ ਹੁਣ ਜਿਹੜੇ ਪਿੰਡਾਂ ਦੇ ਵਿੱਚ ਪਾਣੀ ਹਜੇ ਵੀ ਖੜਾ ਹੈ ਤੇ ਉਹਨਾਂ ਪਿੰਡਾਂ ਦੇ ਵਿੱਚੋਂ ਪਾਣੀ ਕੱਢਣ ਦੇ ਲਈ ਡੀ ਵਾਟਰਿੰਗ ਸਿਸਟਮ ਮਸ਼ੀਨਾਂ ਲਿਆ ਕੇ ਉਹ ਲਗਾਈਆਂ ਗਈਆਂ ਤਾਂ ਜੋ ਪਾਣੀ ਦੀ ਨਿਕਾਸੀ ਹੋ ਸਕੇ ਕਿਸੇ ਤਰੀਕੇ ਦੇ ਨਾਲ। ਸੋ ਇਸੇ ਤਰ੍ਹਾਂ ਕਾਫੀ ਪਿੰਡਾਂ ਦੇ ਵਿੱਚ ਸਾਡੇ ਸਰਵੇਜ਼ ਕੰਪਲੀਟ ਹੋ ਚੁੱਕੇ ਨੇ ਤੇ ਨਵੇਂ ਪ੍ਰੋਜੈਕਟਸ ਹੋਰ ਵੀ ਪਲਾਨ ਚੱਲ ਰਹੇ ਨੇ। ਤੇ ਸੇਵਾਵਾਂ ਜਿਹੜੀ ਹੈ ਕਿ ਇਹ ਕੋਈ ਸ਼ਾਰਟ ਟਰਮ ਪ੍ਰੋਜੈਕਟ ਨਹੀਂ ਹੈ, ਕਾਫੀ ਹਜੇ ਲੰਬਾ ਸਮਾਂ ਇਹ ਪ੍ਰੋਜੈਕਟਸ ਨੇ ਜਿਹੜੇ ਕਿ ਉਹ ਚੱਲਣੇ ਨੇ ਜੀ। ਕਿਹੜੇ ਏਰੀਏ ਦੇ ਵਿੱਚ ਜਿਹੜੇ ਪਸ਼ੂ ਜਿਹੜੇ ਆ, ਤੁਸੀਂ ਮੱਝਾਂ ਵਗੈਰਾ ਵੀ ਦਿੱਤੀਆਂ, ਆਪਾਂ ਖਬਰਾਂ ਵੀ ਪੜ੍ਹੀਆਂ ਸੀਗੀਆਂ, ਤੇ ਥੋੜ੍ਹਾ ਏਰੀਆ ਵੀ ਦੱਸ ਦਿਓ ਕਿਉਂਕਿ ਆਪਣੇ ਜਿਹੜੇ ਸਰੋਤੇ ਆ ਲਗਭਗ ਸਾਰੇ ਪੰਜਾਬ ਤੋਂ ਇੱਥੇ ਹੈਗੇ ਆ, ਉਹਨਾਂ ਨੂੰ ਵੀ ਪਤਾ ਲੱਗੇ, ਹੋਰ ਵੀ ਉਹ ਜਿਹੜੇ ਤੁਹਾਡੇ ਨਾਲ ਸਪੋਰਟ ਕਰਨ ਉਹ ਦੇਖ ਕੇ। ਜੀ, ਅਸੀਂ ਸਭ ਤੋਂ ਪਹਿਲਾਂ ਜਿਵੇਂ ਮੈਂ ਦੱਸਿਆ ਕਿ ਜਿਵੇਂ ਜਿਹੜੇ ਇਲਾਕੇ 'ਚੋਂ ਪਾਣੀ ਨਿਕਲਦਾ ਗਿਆ, ਅਸੀਂ ਆਪਣੀ ਅਸੈਸਮੈਂਟ ਟੀਮਾਂ ਉਹਨਾਂ ਇਲਾਕਿਆਂ ਦੇ ਵਿੱਚ ਗਰਾਊਂਡ 'ਤੇ ਛੱਡੀਆਂ ਤੇ ਉਹਨਾਂ ਨੇ ਅਸੈਸਮੈਂਟ ਕੰਪਲੀਟ ਕੀਤੀ। ਤੇ ਸਭ ਤੋਂ ਪਹਿਲਾਂ ਅਸੀਂ ਰੋਪੜ ਜ਼ਿਲ੍ਹਾ ਜਿਹੜਾ ਜਿੱਥੋਂ ਕਿ ਭਾਖੜਾ ਦੇ ਜਿਹੜੇ ਡੈਮ ਗੇਟ ਖੋਲ੍ਹੇ ਗਏ ਸੀ ਤੇ ਪਾਣੀ ਦਾ ਇਫੈਕਟ ਸਭ ਤੋਂ ਮੇਜਰ ਇਫੈਕਟ ਉੱਥੇ ਹੋਇਆ ਸੀ, ਕਿਉਂਕਿ ਉੱਥੇ ਉਹਨਾਂ ਨੂੰ ਸਮਾਂ ਵੀ ਨਹੀਂ ਮਿਲਿਆ ਕਿ ਉਹ ਆਪਣਾ ਸਮਾਨ ਜਾਂ ਆਪਣੇ ਪਸ਼ੂਆਂ ਨੂੰ ਬਚਾ ਸਕਣ। ਤੇ ਉਸ ਇਲਾਕੇ ਦੇ ਵਿੱਚ ਪਸ਼ੂਆਂ ਦਾ ਸਭ ਤੋਂ ਜ਼ਿਆਦਾ ਨੁਕਸਾਨ ਸੀ ਐਜ਼ ਕੰਪੈਰੀਜ਼ਨ ਟੂ ਦੁਆਬੇ ਏਰੀਆ ਤੋਂ। ਸੋ ਰੋਪੜ ਤੋਂ ਜਿਹੜੇ ਪਿੰਡਾਂ ਦੇ ਵਿੱਚ ਨੁਕਸਾਨ ਹੋਇਆ, ਤਕਰੀਬਨ 45 ਤੋਂ 50 ਪਰਿਵਾਰ ਉਸ ਪਿੰਡਾਂ ਦੇ ਵਿੱਚ ਸਾਡੇ ਕੋਲੇ ਅਸੈਸਮੈਂਟ ਤੋਂ ਬਾਅਦ ਰਿਪੋਰਟ ਦੇ ਵਿੱਚ ਨਿਕਲੇ ਤੇ ਉਹਨਾਂ ਨੂੰ ਅਸੀਂ ਫਿਲਹਾਲ ਇੱਕ ਪਸ਼ੂ ਦੇ ਕੇ ਉਹਨਾਂ ਦਾ ਦੁਆਰ ਤੋਂ ਰੁਜ਼ਗਾਰ ਜਿਹੜਾ ਹੈ ਕਿ ਉਹ ਸ਼ੁਰੂ ਕਰਵਾਇਆ ਗਿਆ ਸੰਗਤਾਂ ਦੇ ਸਹਿਯੋਗ ਦੇ ਨਾਲ। ਸੋ ਹੁਣ ਜਿਹੜੀ ਮੱਝਾਂ ਦੀ ਡਿਸਟਰੀਬਿਊਸ਼ਨ ਹੈ ਜੀ ਹੁਣ ਦੁਆਬੇ ਏਰੀਆ 'ਚ ਸ਼ੁਰੂ ਕੀਤੀ ਹੈ। ਜੀ, ਬਹੁਤ ਵਧੀਆ ਤੁਹਾਡਾ ਜਿਹੜਾ ਅਮਰਪ੍ਰੀਤ ਜੀ ਖਾਲਸਾ ਏਡ ਦੇ ਦੁਆਰਾ ਜਿਹੜਾ ਉਪਰਾਲਾ ਚੱਲ ਰਿਹਾ। ਤੁਸੀਂ ਲੰਮੇ ਸਮੇਂ ਤੋਂ ਇੱਦਾਂ ਦੇ ਕਾਰਜ ਜਿਹੜੇ ਉਹ ਤੁਸੀਂ ਕਰਦੇ ਆ ਰਹੇ ਹੋ, ਲੋਕਾਂ ਨੇ ਅਥਾਹ ਵਿਸ਼ਵਾਸ ਭਰੋਸਾ ਜਿਹੜਾ ਤੁਹਾਡੇ ਉੱਤੇ, ਤੁਹਾਡੀ ਸੰਸਥਾ ਦੇ ਉੱਤੇ ਜਿਹੜਾ ਉਹ ਦਿਖਾ ਰਹੇ ਹੋ ਵੀ
ਇੱਕ ਤਰ੍ਹਾਂ ਦੇ ਨਾਲ ਸਿੱਖਾਂ ਦੀ ਇੱਕ ਸਿਰਮੌਰ ਸੰਸਥਾ ਬਣ ਕੇ ਜਿਹੜੀ ਉੱਭਰ ਕੇ ਆ ਰਹੀ ਆ, ਇਸ ਦੇ ਕਰਕੇ ਕਿੰਨਾ ਕੁ ਤੁਹਾਨੂੰ ਲੱਗਦਾ ਹੈ ਵੀ ਤੁਹਾਡੇ ਉੱਤੇ ਹੋਰ ਪ੍ਰੈਸ਼ਰ ਵੀ ਆ, ਜਾਂ ਕੀ ਜਿਹੜੇ ਇਸ ਚੀਜ਼ ਨੂੰ ਲੈ ਕੇ ਤੁਸੀਂ ਸੋਚਦੇ ਹੋ? ਦੇਖੋ ਭਾਈ ਸਾਹਿਬ, ਗੱਲ ਇੱਦਾਂ ਹੈ ਕਿ ਜਿੱਥੋਂ ਤੱਕ ਸੰਸਥਾ ਦੀ ਗੱਲ ਆ, ਕਾਫੀ ਸਾਲਾਂ ਦਾ ਤਜਰਬਾ ਅੱਜ ਸਾਨੂੰ ਪੰਜਾਬ ਦੇ ਵਿੱਚ ਵਰਤਣ ਨੂੰ ਮਿਲਿਆ ਕਿ ਅੱਜ ਅਸੀਂ ਆਪਣਾ ਉਹ ਐਕਸਪੀਰੀਅੰਸ ਪੰਜਾਬ ਦੇ ਇਸ ਡਿਜ਼ਾਸਟਰ ਪ੍ਰੋਜੈਕਟ ਦੇ ਵਿੱਚ ਯੂਜ਼ ਕਰ ਰਹੇ ਹਾਂ। ਉੱਦਾਂ ਹੀ ਸਾਡੇ ਪ੍ਰੋਜੈਕਟਸ ਨੇ ਜਿਹੜੇ ਉਹ ਚੱਲ ਰਹੇ ਨੇ। ਸੋ ਸੰਗਤਾਂ ਦਾ ਪਿਆਰ ਬਹੁਤ ਹੈ, ਔਰ ਡੋਨੇਸ਼ਨ ਬਹੁਤ ਸੰਗਤਾਂ ਨੇ ਦਿਲ ਖੋਲ ਕੇ ਦਿੱਤੀਆਂ, ਤੇ ਜਿਵੇਂ ਜਿਵੇਂ ਸੰਗਤਾਂ ਪਿਆਰ ਦੇਣਗੀਆਂ ਉਵੇਂ ਉਵੇਂ ਸਾਡੀ ਐਜ਼ ਅ ਮੈਨੇਜਮੈਂਟ ਲੈਵਲ ਤੇ ਐਜ਼ ਅ ਟੀਮ ਲੀਡ ਕਰਨ ਦੇ ਉੱਤੇ, ਕਿਉਂਕਿ ਇਸ ਟਾਈਮ ਵੀ ਸਾਡੇ ਕਿੰਨੇ ਸੌ ਵੋਲੰਟੀਅਰ ਗਰਾਊਂਡ ਜ਼ੀਰੋ ਦੇ ਉੱਤੇ ਲੱਗੇ ਹੋਏ ਨੇ। ਕੋਈ ਅਸੈਸਮੈਂਟ ਟੀਮ 'ਚ ਹੈ, ਕੋਈ ਮੱਝਾਂ ਦੀਆਂ ਪਰਚੇਜ਼ਿੰਗ ਕਰ ਰਿਹਾ, ਕੋਈ ਡਿਲੀਵਰੀ ਦੇਣ ਜਾ ਰਿਹਾ, ਕੋਈ ਸਾਡੇ ਗਡਾਊਨ ਦੇ ਵਿੱਚ ਸੇਵਾਦਾਰ ਦਿਨ ਰਾਤ ਲੱਗੇ ਨੇ, ਕੋਈ ਡੀ ਵਾਟਰਿੰਗ ਦੇ ਮਸ਼ੀਨਾਂ ਦੇ ਨਾਲ ਲੱਗੇ। ਸੋ ਸਾਡੀ ਜ਼ਿੰਮੇਵਾਰੀ ਬਹੁਤ ਜ਼ਿਆਦਾ ਵੱਧ ਜਾਂਦੀ ਹੈ, ਕਿਉਂਕਿ ਠੀਕ ਹੈ ਜਿਹੜਾ ਕੰਮ ਮਾਇਆ ਨੇ ਕਰਨਾ, ਪੈਸੇ ਨੇ ਕਰਨਾ, ਉਸ ਦੇ ਨਾਲ ਕੋਈ ਹੋਰ ਉਸਦਾ ਆਲਟਰਨੇਟ ਨਹੀਂ ਹੈ। ਪਰ ਜਿੰਨਾ ਮਾਇਆ ਇਕੱਠੀ ਕਰਨੀ ਬਹੁਤ ਸੌਖੀ ਹੈ, ਪਰ ਗਰਾਊਂਡ ਜ਼ੀਰੋ ਤੇ ਕੰਮ ਕਰਨਾ ਬਹੁਤ ਡਿਫੀਕਲਟ ਹੈ, ਕਿਉਂਕਿ ਕਾਫੀ ਤਰ੍ਹਾਂ ਦੇ ਚੈਲੰਜਿਸ ਇੰਨੀ ਸਮੈਲ ਦੇ ਵਿੱਚ। ਮੈਂ ਪਰਸੋਂ ਵੀ ਗਰਾਊਂਡ ਜ਼ੀਰੋ ਤੇ ਸੀ, ਜਿੱਥੇ ਅਸੀਂ ਡੀ ਵਾਟਰਿੰਗ ਦੀਆਂ ਮਸ਼ੀਨਾਂ ਲਾਈਆਂ। ਉੱਥੇ ਖੜਨਾ ਹੀ ਬਹੁਤ ਮੁਸ਼ਕਿਲ ਹੈ, ਪਰ ਸਾਨੂੰ ਸਾਡੀਆਂ ਮਸ਼ੀਨਾਂ ਦਿਨ ਰਾਤ ਚੱਲ ਰਹੀਆਂ, ਉੱਥੇ ਵੋਲੰਟੀਅਰਸ ਨੇ ਸੋਣਾ ਰਹਿਣਾ। ਸੋ ਬਹੁਤ ਤਰ੍ਹਾਂ ਦੇ ਚੈਲੰਜਿਸ ਨੇ ਕਿ ਕਈ ਚੈਲੰਜਿਸ ਅਸੀਂ ਮਤਲਬ ਤੁਹਾਨੂੰ ਦੱਸ ਵੀ ਨਹੀਂ ਪਾਉਂਦੇ ਕਿ ਕਿਸ ਤਰ੍ਹਾਂ ਦੇ ਚੈਲੰਜਿਸ ਆ ਰਹੇ ਨੇ। ਪਰ ਸਾਨੂੰ ਪਤਾ ਹੈ ਕਿ ਜਿਹੜੀ ਸਾਡੀ ਬੈਕਬੋਨ ਹੈ, ਜਿਹੜੇ ਸਾਡੇ ਰੀੜ੍ਹ ਦੀ ਹੱਡੀ ਸਾਡੀ ਸੰਗਤ ਹੈ, ਜਿਹੜੀ ਸਾਡੇ ਸੇਵਾਦਾਰਾਂ ਲਈ ਅਰਦਾਸਾਂ ਕਰ ਰਹੀ ਹੈ, ਜਿਹੜੀਆਂ ਆਪਣੇ ਕਿਰਤ ਕਮਾਈ ਦੇ ਵਿੱਚੋਂ ਦਸਵੰਧ ਦੇ ਰਹੀਆਂ। ਸੋ ਸਾਡੇ ਲਈ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿ ਉਸ ਦਸਵੰਧ ਨੂੰ ਸਹੀ ਰੂਪ ਦੇ ਵਿੱਚ ਤੇ ਸਹੀ ਪਰਿਵਾਰਾਂ ਤੱਕ, ਲੋੜਵੰਦ ਪਰਿਵਾਰਾਂ ਤੱਕ ਪਹੁੰਚਾਉਣਾ। ਤੇ ਅਸੀਂ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਪੂਰੀ ਟੀਮ ਦੇ ਨਾਲ ਕਿ ਇਹ ਸੇਵਾ ਅਸੀਂ ਪੂਰੀ ਜੈਨੂਇਨ ਪਰਿਵਾਰਾਂ ਤੱਕ ਪਹੁੰਚਾ ਸਕੀਏ। ਜੀ, ਹੈਲਥ ਇਸ਼ੂ ਦੇ ਉੱਤੇ ਕਿਉਂਕਿ ਬਿਮਾਰੀਆਂ ਵੀ ਕਈ ਮਲੇਰੀਆ ਜਾਂ ਹੋਰ ਹੈਗਾ, ਉਹਦੇ ਨਾਲ ਤੁਹਾਡੇ ਕੋਲ ਡਾਕਟਰਸ ਵਗੈਰਾ ਵੀ ਵਲੰਟੀਅਰ ਜਾਂ ਹੋਰ ਹੈਲਥ ਨਾਲ ਰਿਲੇਟਡ ਜਿੰਨੇ ਵੀ ਪ੍ਰੋਫੈਸ਼ਨਲ ਹੈਗੇ ਆ, ਉਹ ਕਿੰਨੀ ਕੁ ਸਪੋਰਟ ਕਰ ਰਹੇ ਹੈਗੇ ਆ, ਜਾਂ ਤੁਹਾਡੀ ਟੀਮ ਦੇ ਕਿੰਨੇ ਕੁ ਮੈਂਬਰ ਹੈਗੇ ਆ ਉੱਥੇ? ਹੈਲਥ ਦੀ ਅਗਰ ਆਪਾਂ ਗੱਲ ਕਰੀਏ ਭਾਈ ਸਾਹਿਬ, ਹੈਲਥ ਲਈ ਜਿਹੜੇ ਸਾਡੇ ਵੋਲੰਟੀਅਰਸ ਦੇ ਲਈ ਅਸੀਂ ਆਪਣਾ ਇੱਕ ਸਪੈਸ਼ਲ ਮੈਡੀਕਲ ਟੀਮ ਹੈਗੀ ਆ ਕਿ ਵੋਲੰਟੀਅਰਸ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਹੋਵੇ ਤੇ ਸਾਡੀ ਉਹ ਮੈਡੀਕਲ ਟੀਮ ਉਹਨਾਂ ਦਾ ਧਿਆਨ ਰੱਖ ਪਾ ਰਹੀ ਹੈ। ਐਂਡ ਅਗਰ ਆਪਾਂ ਜਿਹੜੇ ਪਿੰਡ ਵਾਸੀਆਂ ਦੀ ਗੱਲ ਕਰੀਏ ਕਿ ਉਹਨਾਂ ਨੂੰ ਹੈਲਥ ਜਿਹੜੇ ਇਸ਼ੂਜ਼ ਆ ਰਹੇ ਨੇ, ਉਸ ਦੇ ਲਈ ਗੌਰਮੈਂਟ ਨੇ ਬਹੁਤ ਵਧੀਆ ਅਰੇਂਜਮੈਂਟ ਹੈ ਜਿਹੜੇ ਉਹ ਕੀਤੇ ਨੇ ਕਿ ਆਪਣੀਆਂ ਮੈਡੀਕਲ ਟੀਮਸ ਉਹਨਾਂ ਦੀਆਂ ਹਰ ਪਿੰਡ ਹਰ ਗਲੀ ਪਹੁੰਚੀਆਂ ਨੇ ਕਿ ਜਿਹੜਾ ਕਿ ਉਹਨਾਂ ਦਾ ਸਿਹਤ ਦੇ ਪੱਖੋਂ ਉਹਨਾਂ ਦਾ ਪ੍ਰੋਪਰਲੀ ਧਿਆਨ ਰੱਖਿਆ ਜਾ ਰਿਹਾ। ਜੀ ਬਹੁਤ ਵਧੀਆ ਜਿਹੜੇ ਪ੍ਰੋਜੈਕਟ ਤੁਹਾਡੇ ਚੱਲ ਰਹੇ ਆ। ਇੱਕ ਇਹ ਤਾਂ ਜਦੋਂ ਆਪਾਂ ਪੰਜਾਬ ਦੇ ਜਿਹੜੇ ਹੜ੍ਹਾਂ ਦੇ ਨਾਲ ਬਾਬਤ ਜਿਹੜੇ ਪ੍ਰੋਜੈਕਟਸ ਵਗੈਰਾ ਤੁਹਾਡੇ ਚੱਲ ਰਹੇ ਸੀਗੇ, ਇੱਕ ਚੀਜ਼ ਅਮਰਪ੍ਰੀਤ ਜੀ ਇਹ ਦੇਖੀ ਜਾਂਦੀ ਆ, ਜਦੋਂ ਵੀ ਕੋਈ ਇੱਦਾਂ ਦੀ ਰਾਹਤ ਆਉਂਦੀ, ਬਹੁਤ ਸਾਰੇ ਲੋਕ ਥਾਂ ਦੇ ਉੱਤੇ ਜਿਹੜੇ ਆ ਉਹ ਪੈਸੇ ਇਕੱਠੇ ਕਰਨਾ ਜਿਹੜਾ ਸ਼ੁਰੂ ਕਰ ਦਿੰਦੇ। ਕਈ ਵਾਰੀ ਤੁਹਾਡੇ ਨਾਮ ਦੇ ਉੱਤੇ ਵੀ ਕਈ ਲੋਕ ਜਿਹੜੇ ਪੈਸੇ ਇਕੱਠੇ ਕਰਨਾ ਸ਼ੁਰੂ ਕਰ ਦਿੰਦੇ ਆ। ਤੁਹਾਡੀ ਇਸ ਚੀਜ਼ ਦੇ ਵਿੱਚ ਪਾਲਿਸੀ ਕਿਸ ਤਰੀਕੇ ਦੇ ਨਾਲ, ਕਿਸੇ ਦੇ ਥਰੂ ਤੁਸੀਂ ਕਰਦੇ ਹੋ ਜਾਂ ਡਾਇਰੈਕਟ ਡੋਨੇਸ਼ਨਸ ਦੇ ਵੱਲ ਨੂੰ ਤੁਹਾਡੀ ਮੇਨ ਤਰਜੀਹ ਹੁੰਦੀ ਆ? ਸਭ ਤੋਂ ਪਹਿਲਾਂ ਤਾਂ ਜੀ ਅਸੀਂ ਜਿਸ ਦਿਨ ਫਲੱਡਸ ਵੀ ਆਏ ਜਾਂ ਜਦੋਂ ਵੀ ਕੋਈ ਇਹੋ ਜਿਹਾ ਵੱਡਾ ਮਿਸ਼ਨ ਡਿਜ਼ਾਸਟਰ ਹੁੰਦਾ ਹੈ, ਤੇ ਅਸੀਂ ਸਭ ਤੋਂ ਪਹਿਲਾਂ ਅਨਾਊਂਸਮੈਂਟ ਇਹੀ ਕਰਦੇ ਹਾਂ ਕਿ ਜਿਹੜੀਆਂ ਵੀ ਡੋਨੇਸ਼ਨਸ ਨੇ ਉਹ ਡਾਇਰੈਕਟਲੀ ਸਾਡੀ ਵੈਬਸਾਈਟਸ ਨੂੰ, ਜਿਹੜੇ ਵੈਬਸਾਈਟ ਦੇ ਪੋਰਟਲਸ ਨੇ ਉਹਨਾਂ ਨੂੰ ਯੂਜ਼ ਕਰਕੇ, ਜਿਹੜੇ ਮਰਜ਼ੀ ਤੁਸੀਂ ਦੇਸ਼ ਤੋਂ ਬਿਲੋਂਗ ਕਰਦੇ ਹੋ ਉਹਨਾਂ ਦੇਸ਼ਾਂ ਨੂੰ ਸਿਲੈਕਟ ਕਰਕੇ ਤੁਸੀਂ ਆਪਣੀ ਡੋਨੇਸ਼ਨਸ ਦਿਓ। ਪਰ ਸਾਡੀਆਂ ਟੀਮਸ ਵੀ ਜਿਹੜੀਆਂ ਗਰਾਊਂਡ ਜ਼ੀਰੋ ਤੇ ਹਰ ਇੱਕ ਦੇਸ਼ਾਂ ਦੇ ਵਿੱਚ ਬੈਠੀਆਂ ਨੇ, ਸੋ ਉਹ ਵੀ ਫੰਡ ਰੇਜ਼ਿੰਗ ਸਟਾਲ ਲਗਾ ਕੇ ਆਪਣੇ ਫੰਡ ਰੇਜ਼ ਕਰਦੀਆਂ। ਐਂਡ ਕੁਛ ਚੈਰਿਟੀਜ਼ ਇਹੋ ਜਿਹੀਆਂ ਨੇ ਕਿ ਜਿਹੜੀਆਂ ਸਾਡੇ ਨਾਲ ਪਹਿਲਾਂ ਅਪਰੋਚ ਕਰਦੀਆਂ, ਕਿ ਜਿਹੜੀਆਂ ਖਾਲਸਾ ਏਡ ਤੋਂ ਪਹਿਲਾਂ ਪਰਮਿਸ਼ਨ ਲੈ ਕੇ, ਅਪਰੂਵਲ ਲੈਟਰਸ ਲੈ ਕੇ, ਹਨਾ, ਬਾਅਦ ਸਾਡੇ ਤੋਂ ਪਰਮਿਸ਼ਨ ਤੋਂ ਬਾਅਦ ਫੰਡ ਰੇਜ਼ ਕਰਦੀਆਂ ਤੇ ਅਸੀਂ ਉਹਨਾਂ ਨੂੰ ਅਪਰੂਵਲਸ ਦਿੰਦੇ ਹਾਂ। ਪਰ ਜਿਵੇਂ ਤੁਸੀਂ ਗੱਲ ਕੀਤੀ ਕਿ ਸਾਡੇ ਨਾਂ ਤੇ ਵੀ ਕਈ ਵਾਰ ਮਿਸਯੂਜ਼ ਕੀਤਾ ਜਾਂਦਾ, ਸੋ ਇਸ ਵਾਰ ਕਾਫੀ ਕੇਸਿਸ ਸਾਨੂੰ ਮਤਲਬ ਦੇਖਣ ਨੂੰ ਮਿਲੇ ਨੇ ਜਿਸ ਦੇ ਵਿੱਚ ਖਾਲਸਾ ਏਡ ਦਾ ਨਾਮ ਲੈ ਕੇ ਡੋਨੇਸ਼ਨ ਕਲੈਕਟ ਕੀਤੀਆਂ ਜਾ ਰਹੀਆਂ ਸੀਗੀਆਂ। ਸੋ ਜਦੋਂ ਸਾਨੂੰ ਪਤਾ ਲੱਗਦਾ ਅਸੀਂ ਉਹ ਵੀ ਚੀਜ਼ ਸੋਸ਼ਲ ਮੀਡੀਆ ਦੇ ਆਪਣੇ ਪਲੇਟਫਾਰਮ ਦੇ ਜ਼ਰੀਏ ਉਹ ਸੰਗਤਾਂ ਤੱਕ ਐਕਸਪੋਜ਼ ਕਰਦੇ ਹਾਂ ਕਿ ਆਹ ਸਾਡੇ ਬੰਦੇ ਨਹੀਂ ਹੈ ਜਾਂ ਇਹ ਖਾਲਸਾ ਏਡ ਦਾ ਨਾਮ ਦਾ ਮਿਸਯੂਜ਼ ਕਰ ਰਹੇ ਨੇ। ਸੋ ਹਰ ਇੱਕ ਸੋਚ ਵਾਲੇ ਬੰਦੇ ਸੁਸਾਇਟੀ 'ਚ ਮਿਲਦੇ ਨੇ,
ਕੋਈ ਚੰਗਾ ਕਰਨ ਦਾ ਸੋਚਦਾ, ਕੋਈ ਇਸ ਇੰਨੇ ਮਾੜੇ ਸਮੇਂ ਦੇ ਵਿੱਚ ਵੀ ਇਹੋ ਜਿਹੀ ਗੰਦੀ ਸੋਚ ਦੇ ਨਾਲ ਪੈਸਾ ਇਕੱਠਾ ਕਰਨ ਨੂੰ ਜਾਂ ਮਿਸਯੂਜ਼ ਕਰਨ ਨੂੰ ਨਾਮ ਲੱਗੇ ਹੁੰਦੇ ਨੇ। ਸੋ ਕੰਟਰੋਲ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਕੰਟਰੋਲ ਕਰੀਏ, ਪਰ ਕਈ ਵਾਰ ਚੀਜ਼ਾਂ ਪਤਾ ਲੱਗ ਜਾਂਦੀਆਂ ਨੇ ਕਿਸੇ ਦੇ ਥਰੂ, ਕਈ ਵਾਰ ਨਹੀਂ ਵੀ ਪਤਾ ਲੱਗ ਪਾਉਂਦੀਆਂ। ਬਟ ਸੇਫ ਸਾਈਡ ਇਹੀ ਹੈ ਕਿ ਸਾਡੀ ਵੈਬਸਾਈਟਸ ਜਾਂ ਸਾਡੇ ਜਿਹੜੇ ਮੈਨੇਜਮੈਂਟ ਹੈ ਹਰ ਇੱਕ ਦੇਸ਼ ਦੇ ਵਿੱਚ ਜਾਂ ਸਾਡੀ ਟੀਮ ਦੇ ਉਹਨਾਂ ਨਾਲ ਸੰਪਰਕ ਕਰਕੇ ਜਿਹੜੀਆਂ ਡੋਨੇਸ਼ਨਸ ਨੇ ਉਹ ਕੀਤੀਆਂ ਜਾਣ। ਜੀ ਬਿਲਕੁਲ, ਧੰਨਵਾਦ। ਸੋ ਕਿਉਂਕਿ ਸਾਡਾ ਰੀਜ਼ਨ ਇਹੀ ਕੁਐਸਚਨ ਸੀ, ਕਿਉਂਕਿ ਸਾਡੇ ਏਰੀਏ ਦੇ ਵਿੱਚ ਵੀ ਬਹੁਤ ਖਾਲਸਾ ਏਡ ਦੀ ਸਪੋਰਟ ਹੋਈ ਹੈ। ਇੱਥੇ ਫਰੀਮੌਂਟ ਗੁਰੂ ਘਰ $31,000 ਇਕੱਠਾ ਕੀਤਾ ਗਿਆ। ਫ੍ਰਿਜ਼ਨੋ ਏਰੀਏ 'ਚ ਜਿੱਥੇ ਤੁਹਾਡੇ ਜਿਹੜੇ ਸਾਥੀ ਹੈਗੇ ਰਛਪਾਲ ਸਿੰਘ ਹੁਣੀ, ਉੱਥੇ ਵੀ ਕਾਫੀ ਵੱਡੀ ਗਿਣਤੀ 'ਚ ਜਿਹੜੇ ਹੋਰ ਵੀ ਕਈ ਲੋਕਾਂ ਨੇ ਥਾਵਾਂ ਪੈਸੇ ਤੋਂ ਇਕੱਠੇ ਜਿਹੜੇ ਆ ਕੀਤੇ ਆ। ਲੋਕਾਂ ਨੇ ਜਿਹੜੀਆਂ ਡੋਨੇਸ਼ਨ ਜਿਹੜੀਆਂ ਉਹ ਘੱਲੜੀਆਂ ਆ। ਸੋ ਬਿਲਕੁਲ ਜਿਹੜੇ ਤਾਂ ਇਹਨਾਂ ਦੇ ਅਧਿਕਾਰਤ ਬੰਦੇ ਹੈਗੇ ਆ ਉਹਨਾਂ ਦੇ ਨਾਲ ਡਾਇਰੈਕਟ ਲਿੰਕ ਕਰਕੇ, ਜਾਂ ਜੇ ਤੁਹਾਨੂੰ ਤਾਂ ਵੀ ਜਿਹੜਾ ਕੁਛ ਹੈਗਾ ਕਿਸੇ ਨੂੰ, ਤਾਂ ਤੁਸੀਂ ਇਹਨਾਂ ਦੀ ਜਿਹੜੀ ਵੈਬਸਾਈਟ ਆ khalsaaid.org ਉਸ ਦੇ ਉੱਤੇ ਜਾ ਕੇ ਜਿਹੜਾ ਡਾਇਰੈਕਟਲੀ ਜਿਹੜੇ ਲੋਕ ਆ ਉਹ ਡੋਨੇਟ ਕਰ ਮੈਂ ਸਕਦੇ ਇੱਥੇ ਇੱਕ ਚੀਜ਼ ਹੋਰ ਐਡ ਔਨ ਕਰਨੀ ਚਾਹੁੰਦਾ ਕਿ ਜਦੋਂ ਵੀ ਕੋਈ ਵੀ ਡੋਨੇਸ਼ਨ ਵੀ ਦੇਵੇ ਤਾਂ ਉਸਦੀ ਰਿਸੀਵਿੰਗ ਤੇ ਉਸਦੀ ਰਿਸੀਟ ਲਈ ਤੁਸੀਂ ਜ਼ਰੂਰ ਆਖਿਆ ਕਰੋ। ਬੰਦਿਆਂ ਤੋਂ ਲਓ, ਤਾਂ ਜੋ ਤੁਹਾਡੇ ਰਿਕਾਰਡ ਪਰਪਸ ਲਈ, ਅਗਰ ਮੈਂ ਇੰਡੀਆ ਦੀ ਗੱਲ ਕਰਾਂ ਤਾਂ ਸਾਡੇ ਕੋਲੇ ਟੈਕਸ ਰਿਸੀਟ ਵੀ ਮਿਲਦੀ ਹੈ ਕਿ ਜਿਸ ਦੇ ਨਾਲ ਤੁਹਾਨੂੰ ਆਪਣੇ ਟੈਕਸ ਬੈਨੀਫਿਟਸ ਵੀ ਮਿਲ ਸਕਦੇ ਨੇ। ਸੋ ਤੁਸੀਂ ਰਿਸੀਵਿੰਗ ਜ਼ਰੂਰ ਲਓ ਹਰ ਇੱਕ ਤੋਂ, ਤਾਂ ਜੋ ਤੁਹਾਡੇ ਰਿਕਾਰਡ ਪਰਪਸ ਲਈ ਤੁਹਾਡੇ ਮਨ ਦੇ ਵਿੱਚ ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਡਾਊਟ ਨਾ ਰਹੇ ਜੀ। ਤੇ ਪੰਜਾਬ ਹੜ੍ਹਾਂ ਦੇ ਜਿਹੜੇ ਪ੍ਰੋਜੈਕਟ ਤੋਂ ਇਲਾਵਾ ਇਸ ਟਾਈਮ ਜਿਹੜੀ ਖਾਲਸਾ ਏਡ ਆ ਹੋਰ ਕਿਹੜੇ ਥਾਵਾਂ ਦੇ ਉੱਤੇ ਰਾਈਟ ਨਾਓ ਜਿਹੜੇ ਹਿਊਮੈਨਿਟੇਰੀਅਨ ਪ੍ਰੋਜੈਕਟਸ ਜਿਹੜੇ ਉਹ ਕਰ ਰਹੀ ਹੈ? ਜੇ ਮੈਂ ਇੱਧਰ ਇੰਡੀਆ ਦੀ ਏਸ਼ੀਆ ਦੀ ਗੱਲ ਕਰਾਂ ਤਾਂ ਲਾਈਕ 2 ਸਾਲ ਪਹਿਲਾਂ ਆਪਾਂ ਜਦੋਂ ਦੇਖਿਆ ਕਿ ਬੰਗਲਾਦੇਸ਼ ਦੇ ਵਿੱਚ ਰੋਹਿੰਗਿਆ ਰਿਫਿਊਜੀਆਂ ਦੇ ਲਈ ਆਪਣਾ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਸੀ, ਤਾਂ ਉਹ ਪ੍ਰੋਜੈਕਟ ਹਜੇ ਵੀ ਸਾਡਾ, ਸੰਗਤਾਂ ਨੇ ਉਸ ਪ੍ਰੋਜੈਕਟ ਦੇ ਲਈ ਡੋਨੇਸ਼ਨ ਜਿਹੜੀਆਂ ਦਿੱਤੀਆਂ, ਤਾਂ ਹਜੇ ਵੀ ਉਹ ਪ੍ਰੋਜੈਕਟ ਸਾਡਾ ਚੱਲਦਾ ਪਿਆ। ਉਹ ਜਿਹੜਾ ਇਕੱਠਾ ਦਸਵੰਧ ਕੀਤਾ ਗਿਆ ਸੀ ਬੰਗਲਾਦੇਸ਼ ਦੇ ਲਈ, ਸੋ ਉਹ ਹਜੇ ਵੀ ਸਾਡਾ ਪਿਆ ਉਸ ਪ੍ਰੋਜੈਕਟ ਦੇ ਉੱਤੇ ਲਗਾਇਆ ਜਾ ਰਿਹਾ। ਸੋ ਇਸੇ ਤਰ੍ਹਾਂ ਕੇਰਲਾ ਦੇ ਵਿੱਚ ਜਦੋਂ ਹੜ੍ਹ ਆਏ 1.5 ਸਾਲ ਪਹਿਲਾਂ, ਸੋ ਉੱਥੇ ਵੀ ਹਜੇ ਸਾਡੇ ਜਿਹੜੇ ਪ੍ਰੋਜੈਕਟਸ ਨੇ, ਸਕੂਲ ਰੀਬਿਲਡ ਹੋ ਰਹੇ ਨੇ, ਸੋ ਪ੍ਰੋਜੈਕਟਸ ਸਾਡੇ ਚੱਲਦੇ ਪਏ ਨੇ। ਸੋ ਇੱਦਾਂ ਅਲੱਗ-ਅਲੱਗ ਦੇਸ਼ਾਂ ਦੇ ਵਿੱਚ, ਹੇਟੀ ਦੇ ਵਿੱਚ ਪ੍ਰੋਜੈਕਟ ਚੱਲ ਰਿਹਾ, ਜਿਹੜੇ ਆਪਣੇ ਇਰਾਕ ਦੇ ਵਿੱਚ ਪ੍ਰੋਜੈਕਟਸ ਚੱਲ ਰਹੇ ਨੇ ਕਾਫੀ ਵੱਡੇ ਪੱਧਰ ਦੇ ਉੱਤੇ, ਅਫਰੀਕਾ ਦੇ ਵਿੱਚ ਚੱਲ ਰਹੇ ਨੇ, ਵਾਟਰ ਬੋਰ ਲਗਾਏ ਜਾ ਰਹੇ ਨੇ। ਪੰਜਾਬ ਦੇ ਵਿੱਚ ਐਜੂਕੇਸ਼ਨ ਦੇ ਜਿਹੜੇ ਪਰਮਾਨੈਂਟ ਪ੍ਰੋਜੈਕਟਸ ਨੇ, ਸਕੂਲ ਚੱਲ ਰਿਹਾ, ਟਿਊਸ਼ਨ ਸੈਂਟਰ ਚੱਲ ਰਹੇ ਹੈ, ਕਾਫੀ ਹਜ਼ਾਰਾਂ ਬੱਚਿਆਂ ਦੀ ਜਿਹੜੀ ਐਜੂਕੇਸ਼ਨ ਹੈ ਉਹ ਸਪਾਂਸਰ ਕੀਤੀ ਜਾ ਰਹੀ ਹੈ, ਮੈਡੀਕਲ ਆਪਰੇਸ਼ਨਸ ਕਰਾਏ ਜਾ ਰਹੇ ਨੇ। ਸੋ ਇਸੇ ਤਰ੍ਹਾਂ ਦੇ ਕਾਫੀ ਵੱਡੇ ਪੱਧਰ ਤੇ ਜਿਹੜੇ ਖਾਲਸਾ ਏਡ ਵੱਲੋਂ ਪ੍ਰੋਜੈਕਟਸ ਨੇ, ਸਿੱਖਾਂ ਦੇ ਪ੍ਰੋਜੈਕਟ ਨੇ ਮੱਧ ਪ੍ਰਦੇਸ਼ ਦੇ ਵਿੱਚ, ਸੋ ਉਹ ਵੀ ਚਲਾਏ ਜਾ ਰਹੇ ਨੇ। ਸੋ ਸਾਰੇ ਪ੍ਰੋਜੈਕਟਸ ਪਰਮਾਨੈਂਟ ਐਂਡ ਡਿਜ਼ਾਸਟਰ ਪ੍ਰੋਜੈਕਟਸ ਸੰਗਤਾਂ ਦੀ ਸਪੋਰਟ ਦੇ ਨਾਲ ਦੁਨੀਆ ਭਰ ਦੇ ਵਿੱਚ ਚੱਲ ਰਹੇ ਨੇ। ਜੀ। ਪਿਛਲੇ ਦਿਨਾਂ ਦੇ ਵਿੱਚ ਬਟਾਲੇ ਦੇ ਵਿੱਚ ਪੰਜਾਬ 'ਚ ਇੱਕ ਫੈਕਟਰੀ ਨੂੰ ਉੱਥੇ ਧਮਾਕਾ ਹੋਇਆ ਸੀ ਜਿਹੜੇ ਪਟਾਕਿਆਂ ਦੀ ਸੀ, ਉੱਥੇ ਵੀ ਖਾਲਸਾ ਏਡ ਵੱਲੋਂ ਕੁਝ ਸਪੋਰਟ ਕਰਨ ਦਾ ਐਲਾਨ ਕੀਤਾ ਗਿਆ ਸੀ, ਉਹ ਵੀ ਥੋੜ੍ਹਾ ਜਿਹਾ ਡਿਟੇਲ 'ਚ ਦੱਸਿਓ। ਹਾਂਜੀ, ਆਪਾਂ ਨਿਊਜ਼ 'ਚ ਦੇਖਿਆ ਕਿ ਗੁਰਦਾਸਪੁਰ ਦੇ ਇਲਾਕੇ ਦੇ ਵਿੱਚ, ਬਟਾਲੇ ਵਿੱਚ ਇੱਕ ਫੈਕਟਰੀ ਸੀਗੀ ਜੋ ਪਟਾਕੇ, ਜਿਵੇਂ ਦੀਵਾਲੀ ਦਾ ਸੀਜ਼ਨ ਆ ਰਿਹਾ ਉੱਥੇ ਪਟਾਕੇ ਮੈਨੂਫੈਕਚਰ ਹੁੰਦੇ ਸੀਗੇ। ਸੋ ਉਸ ਪਟਾਕੇ ਫੈਕਟਰੀ ਦੇ ਵਿੱਚ ਉੱਥੇ ਅੱਗ ਜਿਹੜੀ ਉਹ ਬਲਾਸਟ ਹੋਇਆ, ਤੇ ਉਹ ਬਲਾਸਟ ਦੇ ਕਰਕੇ ਜਿਹੜੇ ਆਸ-ਪਾਸ ਸ਼ਾਪਸ ਸੀਗੀਆਂ, ਆਸ-ਪਾਸ ਘਰ ਸੀਗੇ, ਉਹਨਾਂ ਦੇ ਵਿੱਚ ਤਕਰੀਬਨ 23 ਮੌਤਾਂ ਹੋਈਆਂ। ਤੇ ਜਦੋਂ ਸਾਨੂੰ ਪਤਾ ਲੱਗਿਆ ਸੀ, ਇਮੀਡੀਏਟਲੀ ਸਾਡੀ ਟੀਮ ਉੱਥੇ ਰਾਤੀ ਪਹੁੰਚੀ ਐਂਡ ਐਮਰਜੈਂਸੀ ਲੋੜ ਦੇ ਵਿੱਚ ਜੋ ਲੋੜਾਂ ਸੀਗੀਆਂ ਉਹ ਪੂਰੀਆਂ ਕੀਤੀਆਂ ਗਈਆਂ, ਅਸੈਸਮੈਂਟ ਕੀਤੀ ਗਈ। ਪਰ ਨਾਲ ਹੀ ਜਦੋਂ ਨੈਕਸਟ ਸਾਨੂੰ ਪਤਾ ਲੱਗਿਆ ਕਿ ਜਿਹੜੀਆਂ ਦੁਕਾਨਾਂ ਸੀਗੀਆਂ ਉਹਨਾਂ ਦੇ ਵਿੱਚ ਜਿਹੜੇ ਨੁਕਸਾਨ ਹੋਏ ਸੀ, ਉਹਨਾਂ ਦੇ ਕੋਲ ਕਿਸੇ ਨੇ ਵੀ ਨਹੀਂ ਪਹੁੰਚੀ। ਸੋ ਉਸ ਤੋਂ ਬਾਅਦ ਸਾਡੀ ਟੀਮ ਨੇ ਅਸੈਸਮੈਂਟ ਕਰਕੇ 2 ਦਿਨ ਬਾਅਦ ਜਾ ਕੇ ਅਸੈਸਮੈਂਟ ਕੀਤੀ ਦੁਕਾਨਾਂ ਦੀ। ਸੋ ਉਹਨਾਂ ਦੀ ਜ਼ਿੰਮੇਵਾਰੀ ਜਿਹੜੀ ਰਿਪੇਅਰਿੰਗ ਦੀ ਸੀਗੀ ਸਾਰੀ ਖਾਲਸਾ ਏਡ ਦੇ ਵੱਲੋਂ ਚੱਕੀ ਗਈ। ਤਕਰੀਬਨ 8 ਦੁਕਾਨਾਂ ਤੇ 2 ਘਰ ਦੀ ਜਿਹੜੀ ਰਿਪੇਅਰਿੰਗ ਸੀਗੀ ਉਹ ਅੱਜ ਖਾਲਸਾ ਏਡ ਵੱਲੋਂ ਉਹਦੀ ਸੇਵਾਵਾਂ ਚੱਲ ਰਹੀਆਂ, ਤੇ ਪ੍ਰੋਪਰਲੀ ਉਹਨਾਂ ਨੂੰ ਦੁਬਾਰਾ ਰੀਫਰਨਿਸ਼ ਕਰਕੇ, ਦੁਬਾਰਾ ਉਹਨਾਂ ਨੂੰ ਤਿਆਰ ਕਰਕੇ, ਰਿਪੇਅਰ ਕਰਕੇ, ਜਿਨ੍ਹਾਂ ਦੇ ਸਾਰੇ ਲੈਂਟਰ ਟੁੱਟ ਗਏ ਜਾਂ ਜੋ ਵੀ ਡੈਮੇਜ ਹੋਏ, ਉਹ ਸਾਰਾ ਕੁਝ ਖਾਲਸਾ ਏਡ ਵੱਲੋਂ ਜਿਹੜੀ ਹੈ ਸੇਵਾ ਉਹ ਚੱਕੀ ਗਈ ਹੈ। ਜੀ। ਅਮਰਪ੍ਰੀਤ, ਇੱਕ ਚੀਜ਼ ਜਿਹੜੀ ਇਸ ਚੀਜ਼ ਦੇ ਵਿੱਚ ਮੈਂ ਪੁੱਛਣਾ ਚਾਹੁੰਦਾ, ਜਿੱਦਾਂ ਤੁਸੀਂ ਕਹਿੰਦੇ ਵੀ ਅਸੈਸਮੈਂਟ ਜਿਹੜੀ ਵਗੈਰਾ ਤੁਸੀਂ ਕਰਦੇ ਹੋ, ਇੱਕ ਤਾਂ ਚਲੋ ਐਕਸਪੀਰੀਅੰਸ ਦੇ ਨਾਲ ਆਉਂਦੀ ਆ, ਇੱਕ ਅੱਜ ਕੱਲ੍ਹ ਇੱਕ ਵੱਖਰੇ ਪੇਸ਼ੇ ਦੇ ਵਜੋਂ ਵੀ ਇਹ ਚੀਜ਼ ਚੱਲਦੀ ਆ। ਕੀ ਤੁਹਾਡੀ ਜਿਹੜੀ ਇਸ ਪੂਰੀ ਟੀਮ ਦੇ ਵਿੱਚ ਇੱਦਾਂ ਦੀਆਂ ਚੀਜ਼ਾਂ ਵੱਲ ਨੂੰ ਵੀ ਤਰਜੀਹ ਦਿੱਤੀ ਜਾ ਰਹੀ ਹੈ ਵੀ ਇੱਦਾਂ ਦੇ ਲੋਕ ਤੁਸੀਂ ਜ਼ਿਆਦਾ ਆਪਣੇ ਨਾਲ ਜਿਹੜਾ ਜੋੜ ਰਹੇ ਹੋ?
ਬਿਲਕੁਲ ਜੀ, ਕਿਉਂਕਿ ਜਿਵੇਂ ਹੁਣ ਸਾਡੇ ਕੋਲੇ ਤਕਰੀਬਨ ਅਗਰ ਆਪਾਂ ਪੰਜਾਬ ਦੀ ਗੱਲ ਕਰੀਏ, ਇੰਡੀਆ ਦੀ ਗੱਲ ਕਰੀਏ, ਅਸੀਂ ਟੀਮ ਲੀਡ ਕਰਦੇ ਇੱਥੇ। ਸੋ ਸਾਡੇ ਕੋਲੇ ਤਕਰੀਬਨ 18-20 ਹਜ਼ਾਰ ਵੋਲੰਟੀਅਰਸ ਨੇ। ਸੋ ਜਿਹੜੇ ਵੋਲੰਟੀਅਰ ਸਾਡੇ ਮੇਨ ਲੀਡ ਦੇ ਵਿੱਚ ਰਹਿੰਦੇ ਨੇ, ਅਸੀਂ ਉਹਨਾਂ ਦੀ ਸਪੈਸ਼ਲ ਟ੍ਰੇਨਿੰਗਸ ਜਿਹੜੀਆਂ ਕਿ ਉਹ ਔਰਗਨਾਈਜ਼ ਕਰਦੇ ਆ ਆਪਣੇ ਪੰਜਾਬ ਦੇ ਵਿੱਚ, ਲਾਈਕ ਉਹ ਚਾਹੇ ਉਹ ਡਿਜ਼ਾਸਟਰ ਮੈਨੇਜਮੈਂਟ ਦੀ ਹੋਣ, ਚਾਹੇ ਉਹ ਫਸਟ ਏਡ ਟ੍ਰੇਨਿੰਗ ਹੋਣ, ਤੇ ਜਿਹੜੇ ਤੁਸੀਂ ਕੁਐਸਚਨ ਕੀਤਾ ਅਸੈਸਮੈਂਟ ਦਾ, ਹੁਣ ਸਾਡੇ ਕੋਲੇ ਪ੍ਰੋਫੈਸ਼ਨਲ ਸਰਵੇਅਰਸ ਨੇ ਜਿਹੜੇ ਕਿ ਰਜਿਸਟਰਡ ਗਵਰਨਮੈਂਟ ਸਰਵੇਅਰਸ ਹੁੰਦੇ ਨੇ, ਤੇ ਅਸੀਂ ਉਹਨਾਂ ਤੋਂ ਆਪਣੇ ਵੋਲੰਟੀਅਰਸ ਨੂੰ ਟ੍ਰੇਨਡ ਕਰਾਉਂਦੇ ਆ ਕਿ ਕੀ ਫਾਰਮੈਟ ਸਾਡੀ ਅਸੈਸਮੈਂਟ ਫਾਰਮਸ ਦਾ ਹੋਏਗਾ, ਕਿਸ ਤਰ੍ਹਾਂ ਦੇ ਡਾਕੂਮੈਂਟ ਸਾਡੇ ਅਸੈਸਮੈਂਟਸ ਦੇ ਹੋਣਗੇ, ਤੇ ਸਾਡੇ ਵੋਲੰਟੀਅਰਸ ਕਿਸ ਤਰ੍ਹਾਂ ਦੀ ਕੁਐਸਚਨਸ ਨੂੰ ਪੁੱਟ ਕਰਕੇ ਤੇ ਆਪਣਾ ਜਿਹੜੀ ਅਸੈਸਮੈਂਟ ਹੈ ਉਹ ਕਰਨਗੇ। ਤੇ ਉਸ ਤੋਂ ਬਾਅਦ ਜਦੋਂ ਅਸੈਸਮੈਂਟ ਹੁੰਦੀ ਹੈ ਤਾਂ ਰਿਪੋਰਟਸ ਆਉਂਦੀਆਂ, ਸਾਰੇ ਪ੍ਰੋਜੈਕਟਸ ਹੀ ਉਸ ਦੇ ਬੇਸਿਸ ਤੇ ਮੋਸਟਲੀ ਸਾਡੇ ਟਿਕਦੇ ਨੇ ਕਿ ਅਸੈਸਮੈਂਟ ਤੋਂ ਬਾਅਦ ਸਾਨੂੰ ਐਕਚੁਅਲ 'ਚ ਪਤਾ ਲੱਗਦਾ ਹੈ ਕਿ ਕਿਹੜਾ ਜੈਨੂਇਨ ਕੇਸ ਆ, ਕਿਹੜਾ ਸਹੀ ਦੱਸ ਰਿਹਾ, ਕਿਹੜਾ ਗਲਤ ਦੱਸ ਰਿਹਾ। ਸੋ ਇਹ ਅਸੈਸਮੈਂਟ ਦਾ ਬਹੁਤ ਵੱਡਾ ਰੋਲ ਇੱਕ ਡਿਜ਼ਾਸਟਰਸ ਦੇ ਵਿੱਚ ਰਹਿੰਦਾ ਸਾਡਾ। ਜੀ, ਪਿਛਲੇ ਦਿਨਾਂ 'ਚ ਜੰਮੂ ਕਸ਼ਮੀਰ ਦੇ ਜਿਹੜੇ ਸਟੂਡੈਂਟ ਸੀ ਉਹ ਵੀ ਸਟਕ ਹੋਏ ਸੀ, ਤੁਹਾਨੂੰ ਪਤਾ ਹੀ ਆ। ਉਹਦੇ ਵਿੱਚ ਖਾਲਸਾ ਏਡ ਨੇ ਕਾਫੀ ਉਹਨਾਂ ਦੀ ਸਪੋਰਟ ਕੀਤੀ ਤੇ ਕੁਛ ਕੁ ਦਿੱਕਤਾਂ ਵੀ ਆਈਆਂ ਸੀਆਂ ਕਿ ਇੱਕ ਜਗ੍ਹਾ ਤੇ ਮੈਂ ਨਿਊਜ਼ ਪੜ੍ਹ ਰਿਹਾ ਸੀ ਵੀ ਪੁਲਿਸ ਵਾਲੇ ਜਿਹੜੇ ਆ ਉਹ ਇੱਕ ਤਰ੍ਹਾਂ ਨਾਲ ਤੰਗ ਕਰ ਰਹੇ ਸੀ ਵੀ ਤੁਸੀਂ ਇਹਨਾਂ ਦੀ ਕਾਹਤੇ ਸਪੋਰਟ ਕਰਦੇ ਆ। ਹਾਂਜੀ, ਕਿ ਜਿਹੜੀ ਇੱਥੇ ਦੇ ਕਈ ਲੋਕਾਂ ਦੀ ਇੱਕ ਸਪੈਸ਼ਲ ਤਬਕਾ ਹੈ ਜਿਨ੍ਹਾਂ ਦੀ ਮੈਂਟੈਲਿਟੀ ਬਿਲਕੁਲ ਡਿਫਰੈਂਟ ਆ, ਜਿਹੜੇ ਕਿ ਇਨਸਾਨੀਅਤ ਘੱਟ ਤੇ ਧਰਮ ਨੂੰ ਜ਼ਿਆਦਾ ਦੇਖਦੇ ਨੇ ਉਸ ਤਰੀਕੇ ਨਾਲ। ਸੋ ਜਦੋਂ ਇਹ ਕਸ਼ਮੀਰੀਆਂ ਦਾ ਬੱਚਿਆਂ ਦਾ ਮਸਲਾ ਚੱਲਿਆ ਤਾਂ ਅੱਜ ਤੋਂ ਤਕਰੀਬਨ 7-8 ਮਹੀਨੇ ਪਹਿਲਾਂ ਵੀ ਜਦੋਂ ਪੁਲਵਾਮਾ ਦੇ ਵਿੱਚ ਅਟੈਕ ਹੋਇਆ ਤਾਂ ਤਕਰੀਬਨ 300 ਦੇ ਕਰੀਬ ਬੱਚਿਆਂ ਨੂੰ ਅਸੀਂ ਪੰਜਾਬ ਪਹਿਲਾਂ ਇੱਥੇ ਸ਼ੈਲਟਰ ਦੇ ਕੇ ਤੇ ਉਹਨਾਂ ਨੂੰ ਟਰਾਂਸਪੋਰਟ ਕੀਤਾ ਕਿ ਉਹਨਾਂ ਦੇ ਘਰਾਂ ਦੇ ਵਿੱਚ ਭੇਜਿਆ ਗਿਆ ਬਾਏ ਰੋਡ ਬਾਏ ਏਅਰ। ਸੋ ਉਸ ਤੋਂ ਬਾਅਦ ਜਦੋਂ ਹੁਣ ਜਿਹੜਾ ਇਹ ਧਾਰਾ ਜਿਹੜੀ ਆਪਣੀ ਲੱਗੀ, ਉੱਥੇ ਕਰਫਿਊ ਲੱਗਿਆ, ਤੇ ਉਸ ਤੋਂ ਬਾਅਦ ਵੀ ਸਾਨੂੰ ਸਟੂਡੈਂਟਸ ਨੇ ਤਕਰੀਬਨ ਕਾਫੀ ਮਤਲਬ ਹੰਡਰਡਸ ਆਫ ਸਟੂਡੈਂਟਸ ਨੇ ਸਾਨੂੰ ਅਪਰੋਚ ਕੀਤਾ, ਈਮੇਲਸ ਕੀਤੀਆਂ ਆਫਿਸ ਦੇ ਵਿੱਚ ਕਿ ਸਾਡੇ ਘਰਾਂ ਦੇ ਵਿੱਚੋਂ ਜਿਹੜੇ ਸਾਡੇ ਸੰਪਰਕ ਨੇ ਉਹ ਟੁੱਟ ਚੁੱਕੇ ਨੇ, ਤੇ ਨਾ ਹੀ ਸਾਡੇ ਕੋਲੇ ਆਪਣੀ ਇੱਥੇ ਸਟੱਡੀ ਕਰਨ ਲਈ ਪੈਸੇ ਬਚੇ ਨੇ, ਤੇ ਨਾ ਹੀ ਸਾਡੇ ਕੋਲੇ ਖਾਣ ਪੀਣ ਲਈ ਪਾਕਟ ਮਨੀ ਬਚੀ ਆ, ਨਾ ਹੀ ਅਸੀਂ ਕੋਈ ਖਰਚਾ ਕਰਨ ਲਈ ਸਾਡੇ ਕੋਲੇ ਪੈਸਾ ਹੈ। ਸੋ ਅਸੀਂ ਖਾਲਸਾ ਏਡ ਦੇ ਵੱਲੋਂ ਡਿਸਾਈਡ ਕੀਤਾ ਕਿ ਅਸੀਂ ਜਿਹੜੇ ਕਸ਼ਮੀਰੀ ਬੱਚੇ ਨੇ ਉਹਨਾਂ ਨੂੰ ਜਿਹੜਾ 1 ਮਹੀਨੇ ਦੀ ਜਿਹੜੀ ਗਰੋਸਰੀ ਹੈ ਉਹ ਪ੍ਰੋਵਾਈਡ ਕਰਾਂਗੇ। ਸੋ ਹੁਣ ਤੱਕ ਤਕਰੀਬਨ 500 ਦੇ ਕਰੀਬ ਬੱਚਿਆਂ ਨੂੰ ਅਸੀਂ ਹੁਣ ਤੱਕ ਜਿਹੜੀ ਗਰੋਸਰੀ ਆ ਉਹ ਡਿਸਟਰੀਬਿਊਟ ਕਰ ਚੁੱਕੇ ਹਾਂ। ਕੱਲ ਨੂੰ ਫਿਰ ਦੁਬਾਰਾ ਇੱਕ ਸਾਡੀ ਡਿਸਟਰੀਬਿਊਸ਼ਨ 150 ਬੱਚਿਆਂ ਦੀ ਹੋਰ ਹੈ। ਸੋ ਦੇਹਰਾਦੂਨ ਦੇ ਵਿੱਚ ਜਦੋਂ ਡਿਸਟਰੀਬਿਊਟ ਕਰਦੇ ਪਏ ਸੀ ਤਾਂ ਉੱਥੋਂ ਦੇ ਲੋਕਲ ਕਲੋਨੀ ਦੇ ਕੁਝ ਲੋਕਾਂ ਵੱਲੋਂ ਜਿਹੜਾ ਅਟੈਕ ਕੀਤਾ ਗਿਆ, ਵਰਬਲੀ ਅਟੈਕ ਕੀਤਾ ਗਿਆ ਕਿ ਤੁਸੀਂ ਕਸ਼ਮੀਰੀ ਸਟੂਡੈਂਟਸ ਦੀ ਕਿਉਂ ਹੈਲਪ ਕਰ ਰਹੇ ਹੋ। ਉਹਨਾਂ ਨੇ ਲੋਕਲ ਪੁਲਿਸ ਨੂੰ ਸੱਦਿਆ, ਪੁਲਿਸ ਨੇ ਸਾਡੇ ਵੋਲੰਟੀਅਰਸ ਨੂੰ ਥੋੜਾ ਹਰਾਸ ਕੀਤਾ। ਸੋ ਇੱਦਾਂ ਦੇ ਚੈਲੰਜਿਸ ਜਿਹੜੇ ਗਰਾਊਂਡ ਜ਼ੀਰੋ ਤੇ ਅਕਸਰ ਸਾਨੂੰ ਦੇਖਣ ਨੂੰ ਮਿਲਦੇ ਨੇ। ਜਿਹੜੇ ਇੱਕ ਲੌਬੀ ਹੈ ਉਹ ਟਾਰਗੇਟ ਕਰਨ ਦੀ ਹੈ, ਕਿਉਂ ਇਹ ਸੇਵਾ ਕਰ ਰਹੇ ਨੇ, ਕਿਉਂ ਇਹ ਚੰਗਾ ਕੰਮ ਕਰ ਰਹੇ ਨੇ, ਉਸ ਦੇ ਪਿੱਛੇ ਇਹਨਾਂ ਦਾ ਕੋਈ ਹਿਡਨ ਏਜੰਡਾ ਤਾਂ ਨਹੀਂ। ਸੋ ਇੱਕ ਅਲੱਗ ਨਿਗਾਹ ਦੇ ਨਾਲ ਜਿਹੜਾ ਹੈ ਕਿ ਉਹ ਕਈ ਵਾਰ ਦੇਖਿਆ ਜਾਂਦਾ, ਪਰ ਜਿਹੜਾ ਸਾਡਾ ਫੋਕਸ ਹੈ ਇਨਸਾਨੀਅਤ ਆ, ਚਾਹੇ ਉਹ ਜਿਹੜਾ ਮਰਜ਼ੀ ਧਰਮ ਹੋਵੇ, ਜਿਹੜੀ ਮਰਜ਼ੀ ਜਾਤ ਹੋਵੇ, ਤੇ ਖਾਲਸਾ ਏਡ ਜਿੱਥੇ ਵੀ ਕੋਈ ਇਨਸਾਨੀਅਤ ਦਾ ਘਾਣ ਹੋ ਰਿਹਾ ਤੇ ਖਾਲਸਾ ਏਡ ਹਮੇਸ਼ਾ ਉੱਥੇ ਡਟੀ ਰਹਿੰਦੀ ਹੈ। ਜੀ ਬਿਲਕੁਲ, ਇਹ ਆਪਾਂ ਪਿਛਲੇ ਦਿਨਾਂ ਦੇ ਵਿੱਚ ਕਾਫੀ ਦੇਖਿਆ, ਕਈ ਤਰੀਕੇ ਦੀਆਂ ਤੌਹਮਤਾਂ, ਕਈ ਤਰੀਕੇ ਦੀਆਂ ਗੱਲਾਂ ਜਿਹੜੀਆਂ ਆ ਉਹ ਤੁਹਾਨੂੰ ਸਾਰਿਆਂ ਨੂੰ ਸੁਣਨੀਆਂ ਪਈਆਂ, ਜਦ ਕਿ ਤੁਸੀਂ ਜਿਹੜਾ ਨਿਰਸਵਾਰਥ ਹੋ ਕੇ ਇੰਨਾ ਜਿਹੜਾ ਆ ਉਹ ਇਨਸਾਨੀਅਤ ਦੇ ਲਈ ਜਿਹੜਾ ਉਹ ਕੰਮ ਕਰ ਰਹੇ ਹੋ। ਇਹ ਵੀ ਜ਼ਰੂਰ ਅਮਰਪ੍ਰੀਤ ਜੀ ਦੱਸੋ ਵੀ ਜਿਹੜੇ ਵੱਖ-ਵੱਖ ਮੁਲਕਾਂ ਦੇ ਵਿੱਚ ਰਹਿੰਦੇ ਨੇ, ਬਾਹਰ ਨੇ, ਜਿੱਦਾਂ ਤੁਸੀਂ ਦੱਸਿਆ ਵੀ ਹਰ ਥਾਂ ਦੇ ਉੱਤੇ ਤੁਹਾਡੀ ਟੀਮਾਂ ਜਿਹੜੀਆਂ ਮੌਜੂਦ ਨੇ, ਜੇ ਕੋਈ ਤੁਹਾਡੇ ਨਾਲ ਜੁੜਨਾ ਚਾਹੁੰਦਾ ਆ ਕਿਸੇ ਵੀ ਤਰੀਕੇ ਦੇ ਨਾਲ, ਉਹਦਾ ਕੀ ਪ੍ਰੋਸੈਸ ਜਿਹੜਾ ਹੈਗਾ ਆ ਐਜ਼ ਏ ਵਲੰਟੀਅਰ, ਜੇ ਕਿਸੇ ਨੇ ਸਾਈਨ ਅਪ ਜਿਹੜਾ ਕਿਤੇ ਕਰਨਾ ਹੋਵੇ? ਸਾਡੀ ਵੈਬਸਾਈਟ ਦੇ ਉੱਤੇ ਅਗਰ ਤੁਸੀਂ www.khalsaaid.org ਵੈਬਸਾਈਟ ਹੈ, ਸੋ ਉਸ ਦੇ ਥਰੂ ਤੁਸੀਂ ਸਾਡੇ ਸਾਰੇ ਦੇਸ਼ਾਂ ਦੇ ਵਿੱਚ ਜਿਹੜੇ ਵੀ ਦੇਸ਼ ਤੋਂ ਤੁਸੀਂ ਜੁਆਇਨ ਕਰਨਾ ਚਾਹੁੰਦੇ ਹੋ, ਹਰ ਇੱਕ ਦੇਸ਼ ਦੀ ਈਮੇਲ ਆਈਡੀਜ਼ ਹੈਗੀਆਂ। ਜਨਰਲ ਇੱਕ ਈਮੇਲ ਆਈਡੀ ਹੈ info@khalsaaid.org, ਤੁਸੀਂ ਉਹਨਾਂ ਦੇ ਉੱਤੇ ਆਪਣੀਆਂ ਡਿਟੇਲ ਸੈਂਡ ਕਰਕੇ, ਅਗਰ ਤੁਸੀਂ USA ਦੇ ਵਿੱਚ ਬੈਠੇ ਹੋ office.usa@khalsaaid.org, office.india, ਇੱਦਾਂ ਸਾਰੇ ਦੇਸ਼ਾਂ ਦੀਆਂ ਅਲੱਗ-ਅਲੱਗ ਈਮੇਲਸ ਨੇ, ਤੁਸੀਂ ਉਹਨਾਂ ਦੇ ਥਰੂ ਸਾਡੇ ਨਾਲ ਕਨੈਕਟ ਕਰ ਸਕਦੇ ਹੋ। ਵੋਲੰਟੀਅਰਸ ਲਈ ਸਾਡੇ
ਡਿਫਰੈਂਟ ਕੰਟਰੀ ਦੇ ਡਿਫਰੈਂਟ ਪ੍ਰੋਸੀਜਰਸ ਨੇ। ਸੋ ਉਹਨਾਂ ਪ੍ਰੋਸੀਜਰ ਦੇ ਥਰੂ ਅਸੀਂ ਜਿਹੜਾ ਕਿ ਵੋਲੰਟੀਅਰਸ ਇੰਡਕਸ਼ਨ ਕਰਦੇ ਹਾਂ। ਓਕੇ, ਠੀਕ ਹੈ। ਅਤੇ ਆਪਾਂ ਅਮਰਪ੍ਰੀਤ ਜੀ ਖਾਲਸਾ ਏਡ ਕਿਉਂਕਿ ਜਿਸ ਸੰਸਥਾ ਨਾਲ ਜੁੜੇ ਉਹ ਕੰਮ ਕਰ ਰਹੇ ਜਿਹੜੇ ਭਾਈ ਘਨੱਈਆ ਜੀ ਨੇ ਕਿਸੇ ਟਾਈਮ ਦੇ ਉੱਤੇ ਸ਼ੁਰੂਆਤ ਕੀਤਾ ਸੀਗਾ, ਉਹਨਾਂ ਨੇ ਬਗੈਰ ਕਿਸੇ ਚੀਜ਼ ਨੂੰ ਦੇਖੇ ਹੋਏ ਉਹਨਾਂ ਨੇ ਜੰਗ ਦੇ ਮੈਦਾਨ ਦੇ ਵਿੱਚ ਸਾਰਿਆਂ ਨੂੰ ਹੀ ਜਿਹੜਾ ਹੈ ਉਹ ਪਾਣੀ ਪਿਲਾਇਆ ਸੀ। ਤੁਸੀਂ ਵੀ ਉਹ ਸਾਰਾ ਕੁਛ ਜਿਹੜਾ ਅੱਗੇ ਉਸੇ ਹੀ ਜਿਹੜੇ ਖਾਲਸੇ ਦਾ ਰੂਪ ਆ ਉਸ ਨੂੰ ਅੱਗੇ ਜਿਹੜਾ ਉਹ ਲੈ ਕੇ ਜਾ ਰਹੇ ਹੋ। ਇੱਕ ਚੀਜ਼ ਜਿੱਦਾਂ ਆਪਾਂ ਤੁਸੀਂ ਦੱਸਿਆ ਵੀ ਜੇ ਕਿਸੇ ਨੇ ਵੋਲੰਟੀਅਰ ਵੀ ਹੋਣਾ ਆ ਉਹ ਇਸ ਤਰੀਕੇ ਦੇ ਨਾਲ ਜਿਹੜਾ ਉਹ ਆ ਕੇ ਤੁਹਾਡੇ ਨਾਲ ਜਿਹੜਾ ਉਹ ਜੁੜ ਸਕਦਾ। ਆਪਾਂ ਖਾਲਸਾ ਏਡ ਬਾਰੇ ਤਾਂ ਕਾਫੀ ਜਿਹੜੀ ਜਾਣਕਾਰੀ ਹਾਸਿਲ ਕੀਤੀ, ਥੋੜ੍ਹਾ ਜਿਹਾ ਆਪਣੇ ਬਾਰੇ ਵੀ ਜ਼ਰੂਰ ਦੱਸੋ। ਥੋੜ੍ਹਾ ਜਿਹਾ ਆਪਾਂ ਬਾਅਦ ਦੇ ਵਿੱਚ ਤੁਹਾਡੇ ਬਾਰੇ ਜਾਣਕਾਰੀ ਕਰ ਰਹੇ ਹਾਂ ਵੀ ਤੁਸੀਂ ਖਾਲਸਾ ਏਡ ਦੇ ਨਾਲ ਕਦੋਂ ਜੁੜੇ ਸੀਗੇ, ਕਦੋਂ ਫਿਰ ਤੁਸੀਂ ਡਾਇਰੈਕਟਰ ਦੇ ਅਹੁਦੇ ਦੇ ਉੱਤੇ ਆਏ ਆ, ਕਿਹੜੇ ਪ੍ਰੋਜੈਕਟ ਤੇ ਕੰਮ ਕੀਤਾ? ਜਿਹੜੇ ਇਸ ਚੀਜ਼ ਦੇ ਬਾਰੇ ਜ਼ਰੂਰ ਆਪਣੇ ਬਾਰੇ ਵੀ ਥੋੜ੍ਹੀ ਜਾਣਕਾਰੀ ਸਾਂਝੀ ਕਰਿਓ। ਇਹ ਮੇਰਾ ਵੈਸੇ ਅਮਰਪ੍ਰੀਤ ਸਿੰਘ ਨਾਂ ਹੈ, ਤੁਸੀਂ ਦੱਸ ਹੀ ਚੁੱਕੇ ਸਾਰਿਆਂ ਨੂੰ, ਪਰ ਜੀ। ਮੇਰਾ ਬੈਕਗਰਾਊਂਡ ਪਟਿਆਲੇ ਸ਼ਹਿਰ ਤੋਂ ਬਿਲੋਂਗ ਕਰਦਾ ਤੇ ਪ੍ਰੋਫੈਸ਼ਨਲੀ ਮੈਂ ਸਾਈਕੋਲੋਜੀ ਤੇ ਸੋਸ਼ਲ ਵਰਕ ਦਾ ਸਟੂਡੈਂਟ ਰਹਿ ਚੁੱਕਿਆ। ਠੀਕ ਹੈ। ਤੇ ਨਾਲ ਮੇਰਾ ਜਿਹੜਾ ਪ੍ਰੋਫੈਸ਼ਨ ਸੀ ਉਹ ਕਮਰਸ਼ੀਅਲ ਪਾਇਲਟ ਦਾ ਸੀਗਾ। ਮੈਂ ਪਾਇਲਟ ਦੀ ਟ੍ਰੇਨਿੰਗ ਦੇ ਦੌਰਾਨ ਹੀ ਖਾਲਸਾ ਏਡ ਦੇ ਨਾਲ ਮੇਰਾ ਜਾਣ ਪਛਾਣ ਦਾ ਮੈਨੂੰ ਮੌਕਾ ਮਿਲਿਆ ਰਵੀ ਸਿੰਘ ਹੋਰਾਂ ਨਾਲ। ਸੋ ਉਸ ਤੋਂ ਬਾਅਦ ਐਜ਼ ਅ ਵੋਲੰਟੀਅਰ ਮੈਂ ਇਨਵੋਲਵ ਹੋਇਆ ਤੇ 2012-13 ਦੀ ਗੱਲ ਹੈ। ਸੋ ਉਹਨਾਂ ਟਾਈਮ ਦੇ ਵਿੱਚ ਅਸੀਂ ਖਾਲਸਾ ਏਡ ਨੂੰ ਇੰਡੀਆ ਦੇ ਵਿੱਚ ਐਸਟੈਬਲਿਸ਼ ਕੀਤਾ, ਇੱਥੇ ਰਜਿਸਟਰਡ ਕਰਾਇਆ, ਸਾਰਾ ਕੁਝ ਟੀਮ ਬਣਾਈ। ਸੋ ਕੱਲਿਆਂ ਤੋਂ ਸ਼ੁਰੂਆਤ ਕੀਤੀ। ਪੰਜਾਬ ਦੇ ਵਿੱਚ ਅੱਜ ਤਕਰੀਬਨ 18-20 ਹਜ਼ਾਰ ਵੋਲੰਟੀਅਰ ਹੈ ਜਿਹੜਾ ਉਹ ਕਾਫਲਾ ਜਿਹੜਾ ਪੂਰਾ ਬਣ ਚੁੱਕਿਆ ਤੇ ਅੱਗੋਂ ਵੀ ਇਹ ਕਾਫਲਾ ਵੱਧਦਾ ਜਾ ਰਿਹਾ। ਤੇ ਬਸ ਆਹੀ ਸੋਚ ਰਹੀ ਹੈ ਸ਼ੁਰੂ ਤੋਂ ਕਿ ਜਿਹੜਾ ਇੱਕ ਇਨਸਾਨੀਅਤ ਦਾ ਮੈਸੇਜ ਹੈ ਉਹ ਦੁਨੀਆ ਭਰ ਤੱਕ ਪਹੁੰਚਾ ਸਕੀਏ ਤੇ ਇਸ ਦੇ ਲਈ ਹੀ 24/7 ਇਸ ਟਾਈਮ ਡਟੇ ਹੋਏ ਆ। ਤੇ ਤੁਹਾਡੇ ਸਾਰਿਆਂ ਦਾ ਇੰਨਾ ਪਿਆਰ ਤੇ ਇੰਨਾ ਸਹਿਯੋਗ ਤੁਸੀਂ ਦੁਨੀਆ ਭਰ ਤੋਂ ਭੇਜ ਰਹੇ ਹੋ, ਬਹੁਤ ਬਹੁਤ ਧੰਨਵਾਦ ਹੈ ਸਾਰਿਆਂ ਦਾ। ਜੀ ਬਿਲਕੁਲ, ਇਹ ਬਹੁਤ ਬਹੁਤ ਤੁਹਾਡਾ ਧੰਨਵਾਦ ਆ ਵੀ ਕਮਰਸ਼ੀਅਲ ਪਾਇਲਟ ਸੋਹਣੇ ਪੈਸੇ ਬੰਦਾ ਕਮਾ ਸਕਦਾ, ਪਰ ਤੁਸੀਂ ਫਿਰ ਵੀ ਜਿਹੜਾ ਹੈ ਇਸ ਪਾਸੇ ਵੱਲ ਨੂੰ ਜਿਹੜੇ ਉਹ ਜੁੜੇ ਹੋ, ਸੇਵਾ ਦੇ ਵੱਲ ਨੂੰ ਜਿਹੜੀ ਉਹ ਭਾਵਨਾ ਆ ਇਹ ਕਿਸੇ ਦੇ ਵਿੱਚ ਜਿਹੜੀ ਉਹ ਦੇਖਣ ਨੂੰ ਮਿਲਦੀ ਹੈ। ਪ੍ਰਮਾਤਮਾ ਦੀ ਬੜੀ ਮਿਹਰ ਆ ਤੇ ਇਹੀ ਅਰਦਾਸ ਕਰਦੇ ਹਾਂ ਵੀ ਤੁਹਾਡੇ ਤੇ ਤੁਹਾਡੇ ਜਿੰਨੇ ਹੋਰ ਬਾਕੀ ਵਲੰਟੀਅਰਸ ਆ, ਕਿਉਂਕਿ ਬਹੁਤ ਸਾਰੇ ਜਿਹੜੇ ਇਸ ਮੌਕੇ ਦੇ ਵਿੱਚ ਬਹੁਤ ਸਾਰੇ ਅਜਿਹੇ ਲੋਕ ਵੀ ਆ ਕੇ ਮੌਕੇ ਦੇ ਉੱਤੇ ਜੁੜਦੇ ਨੇ ਜਿਹੜੇ ਚਾਹੇ ਤੁਹਾਡੇ ਵਲੰਟੀਅਰ ਓਫੀਸ਼ੀਅਲੀ ਨਾ ਹੋਣ, ਪਰ ਸਾਰੇ ਜਾਣੇ ਮਿਲ ਜੁਲ ਕੇ ਜਿਹੜੇ ਉਹ ਕੰਮ ਆ ਕੇ ਇਕੱਠੇ ਕਰਦੇ ਨੇ। ਸੋ ਸਾਰਿਆਂ ਦੇ ਉੱਤੇ ਪ੍ਰਮਾਤਮਾ ਮਿਹਰ ਭਰੇ ਹੱਥ ਬਣਾ ਕੇ ਰੱਖੇ। ਤੁਸੀਂ ਇੱਦਾਂ ਹੀ ਜਿਹੜੇ ਕਾਰਜ ਆ ਉਹ ਇਨਸਾਨੀਅਤਾਂ ਦੇ ਲਈ, ਇਨਸਾਨਾਂ ਦੇ ਲਈ ਜਿਹੜੇ ਉਹ ਕਰਦੇ ਰਹੋ, ਇਹੀ ਸਾਡੇ ਵੱਲੋਂ ਅਰਦਾਸ ਆ। ਸੋ ਜੇ ਕਿਸੇ ਨੇ ਵੀ ਇਹਨਾਂ ਦੇ ਬਾਰੇ ਹੋਰ ਜਾਣਕਾਰੀ ਲੈਣੀ ਹੈ, ਇਹਨਾਂ ਦੀ ਤੁਸੀਂ ਵੈਬਸਾਈਟ khalsaid.org ਦੇ ਉੱਤੇ ਜਾ ਕੇ ਜਾਣਕਾਰੀ ਜਿਹੜੀ ਲੈ ਸਕਦੇ ਹੋ। ਜੇ ਕਿਸੇ ਨੇ ਡੋਨੇਟ ਕਰਨਾ ਆ ਉੱਥੇ ਜਾ ਕੇ ਇਹਨਾਂ ਦੀ ਵੈਬਸਾਈਟ ਦੇ ਉੱਤੇ ਡਾਇਰੈਕਟਲੀ ਜਿਹੜਾ ਉਹ ਤੁਸੀਂ ਜਾ ਕੇ ਡੋਨੇਟ ਕਰ ਸਕਦੇ ਹੋ। ਬਾਕੀ ਕਿਹੜੇ ਲੋਕ ਕਿਹੜੇ ਇਲਾਕਿਆਂ ਦੇ ਵਿੱਚ ਇਹਨਾਂ ਦੇ ਹੈਗੇ ਨੇ ਉਹ ਵੀ ਜਾਣਕਾਰੀ ਤੁਸੀਂ ਉੱਥੋਂ ਪ੍ਰਾਪਤ ਸਿੱਧੀ ਡਾਇਰੈਕਟ ਕਰ ਸਕਦੇ ਹੋ। ਅਮਰਪ੍ਰੀਤ ਸਿੰਘ ਜੀ, ਬਹੁਤ ਬਹੁਤ ਤੁਹਾਡਾ ਅਸੀਂ ਧੰਨਵਾਦ ਕਰਦੇ ਹਾਂ। ਤੁਸੀਂ ਆਪਣੇ ਸਮੇਂ ਦੇ ਵਿੱਚੋਂ ਸਮਾਂ ਕੱਢਿਆ, ਪੰਜਾਬੀ ਰੇਡੀਓ USA ਦੇ ਸਰੋਤਿਆਂ ਦੇ ਨਾਲ ਰੂਬਰੂ ਹੋਏ, ਖਾਲਸਾ ਏਡ ਦੇ ਜਿਹੜੇ ਪ੍ਰੋਜੈਕਟਸ ਦੇ ਬਾਰੇ ਜਿਹੜੀਆਂ ਆ ਉਹ ਤੁਸੀਂ ਜਾਣਕਾਰੀਆਂ ਸਾਂਝੀਆਂ ਕੀਤੀਆਂ। ਬਹੁਤ ਬਹੁਤ ਮਿਹਰਬਾਨੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇਹ ਸੀਗੇ ਆਪਣੇ ਨਾਲ ਜੁੜੇ ਹੋਏ ਅਮਰਪ੍ਰੀਤ ਸਿੰਘ ਜੀ ਖਾਲਸਾ ਏਡ ਤੋਂ, ਜਿਹੜੇ ਕਿ ਉੱਥੇ ਦੇ ਏਸ਼ੀਆ ਪੈਸੀਫਿਕ ਦੇ ਡਾਇਰੈਕਟਰ ਵੀ ਹੈਗੇ ਨੇ। ਇੰਡੀਆ ਤੋਂ ਭਾਰਤ 'ਚੋਂ ਇਹਨਾਂ ਨੇ ਕੰਮ ਜਿਹੜਾ ਉਹ ਆਰੰਭ ਕੀਤਾ ਤੇ ਜਿੱਦਾਂ ਦੱਸ ਰਿਹਾ ਤਕਰੀਬਨ 20,000 ਲੋਕਾਂ ਦੀ ਜਿਹੜੀ ਇਸ ਟਾਈਮ ਵਲੰਟੀਅਰਸ ਦੀ ਜਿਹੜੀ ਫੌਜ ਹੈ ਇਹਨਾਂ ਨੇ ਤਿਆਰ ਕੀਤੀ ਹੈ। ਤਾਂ ਹੀ ਆ ਵੀ ਉਹ ਲੋਕ ਜਿੰਨੇ ਆ ਜਿੱਦਾਂ ਇਹ ਆ ਉੱਦਾਂ ਹੀ ਉਹ ਜਿਹੜੇ ਲੋਕ ਨਿਰਸਵਾਰਥ ਜੁੜੇ ਹੋਏ ਆ। ਸੋ ਇਹਨਾਂ ਦਾ ਹੌਸਲਾ ਅਫਜ਼ਾਈ ਹਮੇਸ਼ਾ ਜਿਹੜੀ ਉਹ ਕਰਦੇ ਰਹੋ। ਦੇਖੋ, ਆਪਣੀ ਕੌਮ ਦੇ ਲਈ ਸੰਸਥਾਵਾਂ ਇੱਕ ਸਪੈਸ਼ਲ ਵਿਸ਼ੇਸ਼ ਤੌਰ ਦੇ ਉੱਤੇ ਬਣੀ ਹੈ, ਪਰ ਅਫਸੋਸ ਉਹ ਹੌਲੀ ਹੌਲੀ ਕਿਤੇ ਨਾ ਕਿਤੇ ਜਿਹੜੇ ਸਿਆਸੀ ਦਬਾਅ ਦੇ ਕਰਕੇ ਉਹ ਥੋੜ੍ਹੇ ਪਿੱਛੇ ਜਿਹੜੇ ਰਹਿ ਗਏ ਆ। ਹੋਪਫੁਲੀ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਤੋਂ ਵੀ ਅਸੀਂ ਇਹੀ ਉਮੀਦ ਕਰਦੇ ਹਾਂ ਵੀ ਇਹ ਜਿਹੜੇ ਸਿਆਸਤ ਦੇ ਪ੍ਰਭਾਵ ਤੋਂ ਪਰੇ ਰਹਿਣ ਤੇ ਆਪਣਾ ਇਹ ਜਿਹੜਾ ਨਿਰਸਵਾਰਥ ਜਿਹੜਾ ਕੰਮ ਆ ਉਹ ਜਿਸ ਤਰੀਕੇ ਦੇ ਨਾਲ ਸੇਵਾ ਕਰਦੇ ਆ ਉਹ ਇੱਦਾਂ ਹੀ ਕਰਦੇ ਰਹਿਣ ਜੀ। ਤੇ ਜਾਂਦੇ ਆਪਾਂ ਧੰਨਵਾਦ ਵੀ ਕਰਨਾ ਪਿਛਲੇ ਸ਼ਨੀਚਰਵਾਰ ਫਰਿਜ਼ਨੋ ਦੇ ਵਿੱਚ ਜਿਹੜਾ ਬਾਲ ਕਵੀ ਦਰਬਾਰ ਹੋਇਆ ਸੀ। ਜੀ ਬਿਲਕੁਲ ਜੀ, ਸਾਰਿਆਂ ਦੇ ਬਹੁਤ ਬਹੁਤ ਧੰਨਵਾਦ ਜਿਹੜੇ ਬੱਚੇ ਉੱਥੇ ਪਹੁੰਚੇ। ਔਰੋਵਿਲ ਤੋਂ ਵੀ ਜਿਹੜੇ ਬੱਚੇ ਫਰੈਜ਼ਨੋ ਤਾਈਂ ਆਏ, ਸੈਕਰਾਮੈਂਟੋ ਤੋਂ ਆਏ, ਉੱਥੇ ਇਰਦ ਗਿਰਦ ਦੇ ਫਰੈਜ਼ਨੋ ਤੇ ਨਜ਼ਦੀਕੀ ਇਲਾਕਿਆਂ 'ਚੋਂ ਜਿਹੜੇ ਬੱਚੇ ਉੱਥੇ ਆਏ, ਉੱਥੇ ਆ ਕੇ ਉਹਨਾਂ ਨੇ ਬੜੇ ਸੋਹਣੇ ਜਿਹੜੀਆਂ ਕਵਿਤਾਵਾਂ ਜਿਹੜੀਆਂ ਉਹ ਉਹਨਾਂ ਨੇ ਸਾਂਝੀਆਂ ਕੀਤੀਆਂ। ਕਈਆਂ ਨੇ ਧਾਰਮਿਕ ਗੀਤ ਜਿਹੜੇ ਸੁਣਾਏ। ਇੱਕ ਬੱਚੇ ਨੇ ਇੰਗਲਿਸ਼ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਉੱਤੇ ਜਿਹੜੀ ਆਪਣੀ ਇੱਕ ਪੋਇਮ ਜਿਹੜੀ ਉਹ ਲਿਖੀ। ਇੱਕ ਬੱਚੀ ਨੇ ਜਿਹੜੀ ਆ
ਉਹ ਉਸ ਦੇ ਵਿੱਚ ਹਰਜੋਤ ਸਿੰਘ ਜੀ ਉਹਨਾਂ ਦੀ ਸਾਹਿਬਜ਼ਾਦਾ। ਜੀਵਨੀ ਦੇ ਬਾਰੇ ਜਿਹੜਾ ਆ ਉਹ ਦੱਸਿਆ, ਸਾਹਿਬਜ਼ਾਦਿਆਂ ਦਾ ਇੱਕ ਧਾਰਮਿਕ ਗੀਤ ਵੀ ਜਿਹੜਾ ਉਹਨਾਂ ਨੇ ਉਹ ਜਿਹੜਾ ਸੁਣਾਇਆ, ਅਤੇ ਅਖੀਰ ਦੀ ਜਿਹੜੀ ਆ ਬੱਚਿਆਂ ਦੀ ਜਿਹੜੀ ਸਮਾਪਤੀ ਆ ਉਹ ਜਪਜੀ ਸਾਹਿਬ ਜੀ ਦੇ ਪਾਠ ਦੇ ਨਾਲ ਇੱਕ ਬੱਚੀ ਦੇ ਦੁਆਰਾ ਜਿਹੜਾ ਕੰਠ ਕੀਤਾ ਹੋਇਆ ਸੀ ਉਹ ਸੁਣਾ ਕੇ ਉਸ ਦੇ ਨਾਲ ਜਿਹੜਾ ਆ ਉਹ ਸੰਪੂਰਨਤਾ ਉਸ ਪ੍ਰੋਗਰਾਮ ਦੀ ਜਿਹੜੀ ਆ ਉਹ ਹੋਈ ਆ। ਸੋ ਬਹੁਤ ਹੀ ਵਧੀਆ ਜਿਹੜਾ ਆ ਰਿਹਾ ਆ। ਬੱਚਿਆਂ ਦਾ ਬਹੁਤ ਬਹੁਤ ਧੰਨਵਾਦ, ਮਾਪਿਆਂ ਦਾ ਬਹੁਤ ਬਹੁਤ ਧੰਨਵਾਦ ਵੀ ਤੁਸੀਂ ਇੰਨੀ ਦੂਰੋਂ ਉਹਨਾਂ ਨੂੰ ਡਰਾਈਵ ਕਰਕੇ ਲੈ ਕੇ ਆਏ। ਬੜਾ ਉਤਸ਼ਾਹ ਸੀ ਇਹਨਾਂ ਬੱਚਿਆਂ ਦੇ ਵਿੱਚ ਜੀ ਜਿਹੜਾ ਉਹ ਦੇਖਣ ਨੂੰ ਮਿਲਿਆ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜ਼ਰੂਰ ਇਹੀ ਆਪਾਂ ਕੋਸ਼ਿਸ਼ਾਂ ਕਰਾਂਗੇ ਵੀ ਹੋਰ ਵੀ ਇੱਦਾਂ ਦੇ ਜਿਹੜੇ ਪ੍ਰੋਗਰਾਮ ਆ ਉਹ ਆਪਾਂ ਉੱਥੇ ਕਰਵਾ ਸਕੀਏ। ਅਤੇ ਜਿਨ੍ਹਾਂ ਨੇ ਸਹਿਯੋਗ ਦਿੱਤਾ, ਸਰਬਜੀਤ ਸਿੰਘ ਅਤੇ ਜਸਵਿੰਦਰ ਕੌਰ ਸਰਾਂ ਜੀ ਕਰਮਨ ਤੋਂ, ਉਹਨਾਂ ਨੇ ਉਸ ਪ੍ਰੋਗਰਾਮ ਨੂੰ ਵਿਸ਼ੇਸ਼ ਤੌਰ ਦੇ ਉੱਤੇ ਜਿਹੜਾ ਉਹ ਸਹਿਯੋਗ ਦਿੱਤਾ, ਅਸੀਂ ਉਹਨਾਂ ਦਾ ਬਹੁਤ ਬਹੁਤ ਜਿਹੜਾ ਉਹ ਧੰਨਵਾਦ ਵੀ ਜਿਹੜਾ ਕਰਦੇ ਹਾਂ। ਅਤੇ ਇੱਦਾਂ ਜਿਹੜਾ ਸਾਰਿਆਂ ਦੀ ਜਿਹੜੀ ਹੌਸਲਾ ਅਫਜ਼ਾਈ ਆ ਉਹ ਹੁੰਦੀ ਆ। ਸੋ ਬਹੁਤ ਬਹੁਤ ਜਿਹੜੀ ਆ ਉਹ ਸ਼ੁਕਰੀਆ ਉਹਨਾਂ ਦਾ। ਅਤੇ ਹੁਣ ਜਿਹੜਾ ਹਰਜੋਤ ਸਿੰਘ ਜੀ ਆਪਾਂ ਇਜਾਜ਼ਤ ਜਿਹੜਾ ਉਹ ਲੈਂਦੇ ਹਾਂ, ਅਤੇ ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇਹ ਕੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।